ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ ਤੇ ਨਜ਼ਰ ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਹੈਗੀ ਹੈ ਜੀ 22 ਅਗਸਤ ਅਤੇ ਆਪਾਂ ਖਬਰਾਂ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਾਡੀ ਮਦਦ ਕੀਤੀ ਆ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਜਿਹੜਾ ਜੀ ਕਰਵਾਉਣ ਦੇ ਲਈ ਤੂੰ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209 277 0113 ਦੇ ਉੱਤੇ। ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ ਨੋਨ ਵੈਜ ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨਸ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 10% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਅਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਆਮ ਆਦਮੀ ਪਾਰਟੀ ਦੇ ਵਿੱਚੋਂ ਵਿਦਾਇਗੀਆਂ ਦਾ ਦੌਰ ਜਾਰੀ। ਬਸ ਇੱਕ ਵਿਦਾਇਗੀ ਸਮਝ ਲਓ, ਫਿਰ ਹੋਰ ਹੋ ਗਈ ਆ। ਬੀਤੇ ਦਿਨ ਹੀ ਆਸ਼ੂਤੋਸ਼ ਅਸਤੀਫਾ ਦੇ ਗਿਆ ਸੀਗਾ। ਹਾਲਾਂਕਿ ਉਸ ਤੋਂ ਬਾਅਦ ਇਹ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਦਿੱਤਾ ਸੀਗਾ ਕਿ ਇਹ ਜਨਮਾਂ ਦਾ ਸਾਥ ਹੈ, ਜਨਮਾਂਤਰ ਦਾ ਸਾਥ ਹੈ, ਇਸ ਤਰ੍ਹਾਂ ਨਹੀਂ ਜਾਣ ਦਊਂਗਾ। ਪਰ ਦੱਸਦੇ ਆ ਕਿ ਆਸ਼ੂਤੋਸ਼ ਨੇ ਉਹ ਅਸਤੀਫਾ ਵਾਪਸ ਨਹੀਂ ਲਿਆ। ਹਾਲਾਂਕਿ ਮਨ ਮਨਵਲ ਜਿਹੜਾ ਹੁੰਦਾ, ਜਿਹਨੂੰ ਆਪਾਂ ਮਨਰੋਸਨਾ ਮਨਾਉਣਾ ਕਹਿੰਦੇ ਆ, ਉਹ ਮਨਾਉਣ ਵਾਲਾ ਕੰਮ ਤੇ ਇਹਨਾਂ ਨੇ ਸ਼ੁਰੂ ਕੀਤਾ ਹੋਇਆ, ਪਰ ਦੱਸਦੇ ਆ ਕਿ ਉਹਦੇ 'ਚ ਸਫਲਤਾ ਨਹੀਂ ਮਿਲਦੀ ਪਈ ਇਹਨਾਂ ਨੂੰ। ਦੂਜੀ ਚੀਜ਼ ਜਿਹੜੀ ਅੱਜ ਵਾਪਰੀ ਆ ਉਹ ਇਹ ਆ ਕਿ ਆਸ਼ੀਸ਼ ਖੈਤਾਨ ਜਿਹੜਾ ਕਿ ਇਹਨਾਂ ਦਾ ਬਹੁਤ ਵਧੀਆ ਤਰਜਮਾਨ ਹੈ, ਬਹੁਤ ਵਧੀਆ ਬੁਲਾਰਾ, ਉਹ ਦੱਸਦੇ ਆ ਕਿ ਅਸਤੀਫਾ ਦੇ ਗਿਆ। ਉਹਨੇ ਵੀ ਈਮੇਲ ਭੇਜ ਕੇ ਇਹ ਕਹਿ ਦਿੱਤਾ ਕਿ ਆ ਲੈ ਮਾਏ ਸਾਂਭ ਤੁਝੀਆਂ ਧੀਆਂ ਕਰ ਚਲੀਆਂ ਸਰਦਾਰੀ। ਤਾਂ ਅਸਤੀਫਾ ਦੇਣ ਤੋਂ ਬਾਅਦ ਆਸ਼ੀਸ਼ ਖੈਤਾਨ ਨੇ ਇਸ ਗੱਲ ਤੇ ਮੋਹਰ ਵੀ ਲਾਈ ਹੈ ਕਿ ਇਹ ਬਿਲਕੁਲ ਗੱਲ ਸੱਚੀ ਹੈ, ਪ੍ਰਮਾਣਤਾ ਉਹਨੇ ਦਿੱਤੀ ਆ ਆਪਣੇ ਆਪ ਹੀ। ਉਹ ਕਹਿੰਦਾ ਕਿ ਦੇਖੋ, ਮੈਂ ਅਪ੍ਰੈਲ ਦੇ ਵਿੱਚ DDC ਯਾਨੀ ਦਿੱਲੀ ਡਾਇਲੋਗ ਕਮਿਸ਼ਨ ਤੋਂ ਅਸਤੀਫਾ ਦੇ ਦਿੱਤਾ ਸੀਗਾ ਤੇ ਮੈਂ ਵਕਾਲਤ ਦੀ ਪੜ੍ਹਾਈ ਦੇ ਵਿੱਚ ਵਾਪਸ ਜਾਣਾ ਚਾਹੁੰਦਾ ਵਾਂ। ਇਹ ਮੇਰਾ ਨਿੱਜੀ ਕਾਰਨ ਕਹਿ ਲਓ ਜਾਂ ਕਹਿ ਲਓ ਨਿੱਜੀ ਰੁਝਾਨ ਲਓ। ਉਹ ਕਹਿੰਦੇ ਆ ਕਿ ਇਸੇ ਕਰਕੇ ਹੀ ਮੈਂ ਇਹ ਅਸਤੀਫਾ ਦਿੱਤਾ। ਮਤਲਬ ਕਿ ਅਸਤੀਫੇ ਦੀ ਜਿਹੜੀ ਗੱਲ ਹੈ ਉਹ ਇਕੱਲੀ ਅਫਵਾਹ ਨਹੀਂ ਹੈ, ਇਹ ਬਿਲਕੁਲ ਸੱਚ ਹੈ ਔਰ ਇਹਦੇ ਤੇ ਪ੍ਰਮਾਣਤਾ ਦੀ ਮੋਹਰ ਲਾਈ ਆ ਖੁਦ ਆਸ਼ੀਸ਼ ਖੈਤਾਨ ਨੇ। ਹਾਲਾਂਕਿ ਅਸਤੀਫਾ ਦੱਸਦੀ ਹੈ ਕਿ ਇਹ ਵੀ ਮਨਜ਼ੂਰ ਨਹੀਂ ਹੋਇਆ ਹਾਲੇ ਤੱਕ, ਪਰ ਜਿਸ ਤਰੀਕੇ ਦੇ ਨਾਲ ਆਸ਼ੀਸ਼ ਖੈਤਾਨ ਨੇ ਇਹ ਅਸਤੀਫਾ ਦਿੱਤਾ, ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੈ। ਹਾਲਾਂਕਿ ਜਿਵੇਂ ਉਹਨਾਂ ਨੇ ਦੱਸਿਆ ਕਿ ਉਹ ਪ੍ਰੈਕਟਿਸ ਕਰਨ ਲਈ ਜਾ ਰਹੇ ਆ, ਕਾਨੂੰਨ ਦੀ ਪੜ੍ਹਾਈ ਜਿੱਦਾਂ ਕਰਦੇ ਆ। ਪਰ ਦੂਸਰੇ ਪਾਸੇ ਜਿਹੜੇ ਚਿੰਤਕ ਹੈ ਮਾਹਰ ਆ, ਉਹ ਨਵ ਟਟੋਲਨ 'ਚ ਲੱਗੇ ਆ ਕਿ ਇਹਨੂੰ ਹੁਣ ਇਹ ਦੌਰਾ ਕਾਹਤੋਂ ਪਿਆ ਕਿ ਮੈਂ ਵਕਾਲਤ ਕਰਨੀ ਹੈ ਜਾਂ ਜਾ ਕੇ ਪ੍ਰੈਕਟਿਸ ਕਰਨੀ ਹੈ। ਇਹ ਇੰਨਾ ਚਿਰ ਤੇ ਇਹਨਾਂ ਦੇ ਨਾਲ ਹੀ ਤੁਰਿਆ ਫਿਰਦਾ ਰਿਹਾ। ਸੋ ਜਦੋਂ ਇਹ ਸਿਆਸਤ ਦੀਆਂ ਪਚੀਦਗੀਆਂ ਖੋਲਣੀਆਂ ਹੋਣ, ਪਰ ਥੋੜੀਆਂ ਜਿਹੀਆਂ ਜ਼ਿਆਦਾ ਸ਼ਿੱਦਤ ਦੇ ਨਾਲ ਸੰਭਾਲਣੀਆਂ ਹੋਣ, ਤਾਂ ਫਿਰ ਟਾਈਮਿੰਗ ਸਾਨੂੰ ਥੋੜ੍ਹੀ ਜਿਹੀ ਆਲੇ ਦੁਆਲੇ ਵੇਖ ਲੈਣੀ ਚਾਹੀਦੀ ਹੈ, ਝਾਤੀ ਮਾਰ ਕੇ ਕਿ ਪਿੱਛੇ ਕੀ ਵਾਪਰਿਆ 4-5 ਮਹੀਨਿਆਂ 'ਚ ਜਾਂ 5-7 ਮਹੀਨਿਆਂ 'ਚ ਅੱਗੇ ਕੀ ਵਾਪਰੂਗਾ। ਤਾਂ ਪਚੀਦਗੀਆਂ ਇਹੋ ਹੀ ਖੁੱਲ੍ਹਦੀਆਂ, ਗੰਢਾਂ ਇਹੋ ਹੀ ਖੁੱਲ੍ਹਦੀਆਂ, ਕੰਧਾਂ ਇਹੋ ਹੀ ਖੁੱਲ੍ਹਦੀਆਂ ਕਿ ਕਿਤੇ ਨਾ ਕਿਤੇ ਆਕਾਂਖਿਆਵਾਂ ਜਿਹੜੀਆਂ ਉਹ ਸ਼ਾਇਦ ਆੜੇ ਆ ਰਹੀਆਂ ਹੋਣ। ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਇਹਨਾਂ ਨੂੰ ਹਿੱਸੇ ਆਈਆਂ ਸੀਗੀਆਂ ਉਹ ਭਰ ਦਿੱਤੀਆਂ ਇਹਨਾਂ ਨੇ, ਔਰ ਉਹ ਸੀਟਾਂ ਜਿਹੜੀਆਂ 2 ਬੰਦਿਆਂ ਨੂੰ ਐਸਿਆਂ ਨੂੰ ਦਿੱਤੀਆਂ ਗਈਆਂ ਜਿਹੜੀਆਂ ਪਾਰਟੀ ਦੇ ਮੁੱਢਲੇ ਮੈਂਬਰਸ਼ਿਪ ਦੇ ਵਿੱਚ ਵੀ ਉਹਨਾਂ ਦੇ ਨਾਮ ਨਹੀਂ ਸੀਗੇ। ਤਾਂ ਦੂਸਰੇ ਪਾਸੇ ਜਿਹੜਾ ਆਸ਼ੂਤੋਸ਼ ਦਾ ਅਸਤੀਫਾ ਆ, ਉਹਦਾ ਵੀ ਕਾਰਨ ਇਹੋ ਹੀ ਦੱਸਿਆ ਜਾ ਰਿਹਾ ਕਿਉਂਕਿ ਉਹਨੇ ਦੋਨਾਂ ਗੁੱਟਿਆਂ 'ਚੋਂ ਇੱਕ ਗੁੱਟੇ ਦਾ ਸ਼ਰੇਆਮ ਵਿਰੋਧ ਕੀਤਾ ਸੀਗਾ, ਪਰ ਉਸ ਵਿਰੋਧ ਨੂੰ ਦਰਕਿਨਾਰ ਕਰਕੇ ਅਰਵਿੰਦ ਕੇਜਰੀਵਾਲ ਨੇ ਉਹਨੂੰ ਰਾਜ ਸਭਾ ਦੇ ਵਿੱਚ ਘੱਲ ਦਿੱਤਾ। ਸੋ ਹੁਣ ਇਹਦੇ ਤੇ ਵੀ ਇਹੋ ਹੀ ਚੀਜ਼ ਲਾਗੂ ਕਰਕੇ ਦੇਖੀ ਜਾਂਦੀ ਆ ਕਿ ਅਸਲ ਦੇ ਵਿੱਚ ਆਸ਼ੀਸ਼ ਖੈਤਾਨ ਉੱਥੋਂ ਹੀ ਦੁਬਾਰਾ ਫਿਰ 2019 ਲਈ
ਲੋਕ ਸਭਾ ਦੀ ਟਿਕਟ ਮੰਗਦਾ ਪਿਆ, ਜਿੱਥੋਂ 2014 ਚ ਹਾਰ ਗਿਆ। ਅਸਲ ਦੇ ਵਿੱਚ ਅਸਤੀਫੇ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਉਹ ਬੰਦਾ ਹੋਣ ਤੋਂ ਹੀ ਤਿਆਰ ਰਹਿਣਾ ਚਾਹੁੰਦਾ ਸੀਗਾ, ਜਾਂ ਕਹੀਏ ਕਿ ਆਪਣੇ ਆਪ ਨੂੰ ਤਿਆਰ ਕਰਨਾ ਚਾਹੁੰਦਾ ਸੀਗਾ ਕਿ ਮੈਂ ਉੱਥੋਂ ਫੇਰ ਦੁਬਾਰਾ ਚੋਣ ਲੜਨੀ ਆ। ਤਾਂ ਜਿੱਥੋਂ ਉਹਨੂੰ ਗ੍ਰੀਨ ਸਿਗਨਲ ਨਹੀਂ ਸੀ ਮਿਲਦਾ ਪਿਆ, ਤੇ ਲਿਹਾਜ਼ਾ ਉਹਨੇ ਫਿਰ ਬਾਇਟਾਟਾ ਕਰ ਦਿੱਤੀ ਹੈ। ਆਕਾਂਖਿਆਵਾਂ ਜਿਹੜੀਆਂ ਉਹ ਸਾਡੇ ਸਾਹਮਣੇ ਆ, ਜਿੱਦਾਂ ਆਸ਼ੂਤੋਸ਼ ਦੇ ਮਾਮਲੇ ਦੇ ਵਿੱਚ ਉਹਦੀ ਵੀ ਇੱਕ ਆਕਾਂਖਿਆ ਸੀਗੀ ਕਿ ਰਾਜ ਸਭਾ ਦੇ ਵਿੱਚ ਮੈਂ ਜ਼ਰੂਰ ਜਾਵਾਂ, ਪਰ ਇਹ ਨਾ ਗੁਪਤਿਆਂ ਦੇ ਨਾਲ ਗਈ। ਜਿਸ ਤਰੀਕੇ ਨਾਲ ਵਿਦਾਇਗੀਆਂ ਦਾ ਦੌਰ ਚੱਲਿਆ, ਔਰ ਐਸਾ ਇੱਕ ਲੰਮਾ ਦੌਰ ਆ ਜਿਹਦੇ ਵਿੱਚ ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ, ਐਡਮਿਰਲ ਰਾਮਦਾਸ, ਅੰਜਲੀ ਦਮਾਨੀਆ, ਮੇਘਾ ਪਾਟੇਕਰ, ਮਯੰਕ ਗਾਂਧੀ, ਆਨੰਦ ਕੁਮਾਰ, ਕੁਮਾਰ ਵਿਸ਼ਵਾਸ, ਆਸ਼ੂਤੋਸ਼, ਆਸ਼ੀਸ਼ ਖੈਤਾਨ, ਸੁਖਪਾਲ ਖਹਿਰਾ, ਵੈਸੇ ਉਹ ਅੜੇ ਹੋਏ ਆ ਜਾਂ ਧਰਮਵੀਰ ਗਾਂਧੀ, ਪਰ ਹਾਲ ਇਹੋ ਹੀ ਆ ਕਿ ਹੁਣ ਗਏ ਜਾਂ ਹੁਣ ਗਏ। ਇਸ ਤੋਂ ਇਲਾਵਾ ਸਮੋਇਲ ਸਿੰਘ ਸਿੱਧੂ, ਫਿਰ ਸੁੱਚਾ ਸਿੰਘ ਛੋਟੇਪੁਰ, ਪਤਾ ਨਹੀਂ ਕਿੰਨੇ ਕੁ ਜੱਸੀ ਜਸਰਾਜ ਵਰਗੇ ਕਿੰਨੇ ਕੁ ਚਲੇ ਗਏ ਆ। ਤਾਂ ਲੱਗਦਾ ਇਹੋ ਹੀ ਆ ਕਿ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਕੰਮ, ਤੇ ਹਾਲ ਫਿਰ ਇਸ ਤਰ੍ਹਾਂ ਦਾ ਹੋ ਜਾਣਾ ਕਿ ਸੁਨੀਆਂ ਹੋ ਜਾਣ ਗਲੀਆਂ ਤੇ ਵਿੱਚ ਇਕੱਲਾ ਹੀ ਸਵਰਾਜ ਫਿਰੇ। ਸਵਰਾਜ ਇਹਨਾਂ ਦਾ ਤੁਹਾਨੂੰ ਪਤਾ ਨਾਅਰਾ ਸੀਗਾ, ਪਰ ਉਸ ਮੇਰੇ ਖਿਆਲ ਦੇ ਨਾਲ ਇਕੱਲਾ ਨਾਅਰਾ ਹੀ ਅਰਵਿੰਦ ਕੇਜਰੀਵਾਲ ਦਾ ਉਹੀ ਗੂੰਜੂਗਾ। ਹੌਲੀ ਉਹ ਇਹਨਾਂ ਦੇ ਨਾਲ ਤੋੜ ਵਿਛੋੜਾ ਕਰਕੇ ਤੁਰੇ ਜਾਂਦੇ ਆ। ਔਰ ਇਹ ਜਿਹੜਾ ਤੋੜ ਵਿਛੋੜਾ ਹੁੰਦਾ ਨਾ, ਇਹ ਇੱਕ ਸੰਕੇਤ ਵੀ ਹੁੰਦਾ ਕਿ ਤੁਹਾਡੇ ਸਿਤਾਰੇ ਆ ਜਿਹੜੇ ਉਹ ਗਰਦਿਸ਼ ਦੇ ਵਿੱਚ ਜਾ ਰਹੇ ਆ। ਜੀ ਜੀ। ਅਗਲੀ ਗੱਲ ਕਰ ਰਹੀ ਹੈ ਵੀ ਬੱਚਿਆਂ ਦੇ ਸੰਬੰਧ ਵਿੱਚ ਕਹਿੰਦੇ ਸੁਪਰੀਮ ਕੋਰਟ 'ਚ ਹੈਰਾਨੀਜਨਕ ਖੁਲਾਸਾ। ਦੇਖੋ, ਸੁਪਰੀਮ ਕੋਰਟ ਦੇ ਵਿੱਚ ਨਾ ਸੁਣਵਾਈਆਂ ਹੋਣ ਡਈਆਂ। ਇੱਕ ਤੇ ਆ ਜਿਹੜੇ ਆ ਸ਼ੈਲਟਰ ਹੋਮ ਜਿਨ੍ਹਾਂ ਦੇ ਵਿੱਚ ਲੜਕੀਆਂ ਰਹਿੰਦੀਆਂ ਜੀ, ਇੱਕ ਜਿਹੜੇ ਬਾਲ ਗ੍ਰਹਿ ਆ ਜਿਹਨਾਂ ਨੂੰ ਬਾਲ ਗ੍ਰਹਿ ਆਪਾਂ ਕਹਿ ਦਿੰਦੇ ਆ, ਬਾਲ ਘਰ, ਇਹਨਾਂ 2-3 ਸੁਣਵਾਈਆਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੈਰਾਨ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਜਿੱਦਾਂ ਪਿੱਛੇ ਜੇ ਜਿੱਥੇ ਉਹ ਕੁੜੀਆਂ ਰਹਿੰਦੀਆਂ ਸਨ ਜਾਂ ਬੇਸਹਾਰਾ ਔਰਤਾਂ ਰਹਿੰਦੀਆਂ ਸਨ, ਉਹਨਾਂ ਦਾ ਜਿਹੜਾ ਸੋਸ਼ਲ ਆਡਿਟ ਹੋਇਆ ਸੀਗਾ, ਉਹਦੇ ਵਿੱਚ ਬਿਹਾਰ ਦੇ ਤਕਰੀਬਨ ਹਰੇਕ ਸ਼ੈਲਟਰ ਹੋਮ ਦੇ ਵਿੱਚੋਂ ਇਹ ਕਹਾਣੀ ਨਿਕਲੀ ਸੀਗੀ ਕਿ ਉੱਥੇ ਜਨਾਨੀਆਂ ਦਾ ਜਾਂ ਬੱਚੀਆਂ ਦਾ ਸ਼ੋਸ਼ਣ ਕੀਤਾ ਜਾਂਦਾ। ਤਾਂ ਇਸੇ ਤਰ੍ਹਾਂ ਹੁਣ ਬੱਚਿਆਂ ਨੂੰ ਲੈ ਕੇ ਜਿਹੜੀ ਉੱਥੇ ਸੁਣਵਾਈ ਚੱਲਦੀ ਪਈ ਆ, ਉਹਦੇ ਵਿੱਚ ਇਹਨਾਂ ਨੇ ਜਿਹੜਾ ਉੱਥੇ ਅੰਕੜਾ ਪੇਸ਼ ਕੀਤਾ, ਚਾਈਲਡ ਲਾਈਨ ਦੇ ਮੁਤਾਬਕ ਜਿਹੜਾ ਅੰਕੜਾ ਉਹ ਇਹਨਾਂ ਨੇ ਕਿਹਾ ਸੀਗਾ ਕਿ 4,73,000 ਬੱਚੇ ਆ ਜਿਹੜੇ ਉਹ ਸ਼ੈਲਟਰ ਹੋਮ ਦੇ ਵਿੱਚ ਰਹਿੰਦੇ ਆ। ਪਰ ਜਿਹੜਾ ਸਰਕਾਰੀ ਅੰਕੜਾ ਉਹਦੇ ਮੁਤਾਬਕ ਉੱਥੇ ਬੱਚੇ ਆ ਜਿਹੜੇ ਉਹ 2,61,000 ਆ। ਮਤਲਬ ਲਗਭਗ 2 ਲੱਖ ਬੱਚੇ ਆ ਜਿਹੜੇ ਉਹ ਘੱਟ ਨੇ ਸਰਕਾਰੀ ਅੰਕੜਿਆਂ ਦੇ ਮੁਤਾਬਕ। ਹੁਣ ਚਾਈਲਡ ਲਾਈਨ ਇਹ ਕਹਿ ਰਿਹਾ ਕਿ ਜਿਹੜੇ ਸ਼ੈਲਟਰ ਹੋਮ ਹੈ ਪੂਰੇ ਦੇਸ਼ ਦੇ, ਉਹਨਾਂ ਦੇ ਵਿੱਚ ਲਗਭਗ 4.5 ਲੱਖ ਬੱਚੇ ਰਹਿੰਦੇ। ਹੁਣ 2 ਲੱਖ ਬੱਚੇ ਕਿੱਥੇ ਚਲੇ ਗਏ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਸੁਪਰੀਮ ਕੋਰਟ ਨੇ ਵੀ ਇਹ ਸਵਾਲ ਕੀਤਾ ਤੇ ਕੇਂਦਰ ਤੋਂ ਉਹਨਾਂ ਨੇ ਜਵਾਬ ਵੀ ਤਲਬ ਕਰ ਲਿਆ। ਹਾਲਾਂਕਿ ਨਾਲ ਇੱਕ ਉਹਨਾਂ ਨੇ ਕਮੇਟੀ ਗਠਿਤ ਕਰਨ ਦਾ ਵੀ ਹੁਕਮ ਸੁਣਾਇਆ, ਪਰ ਇਹਦੇ ਵਿੱਚ ਬਹੁਤ ਗੰਭੀਰ ਮਸਲਾ ਨਿਕਲ ਕੇ ਆ ਰਿਹਾ ਸਾਹਮਣੇ ਕਿ ਅਸਲ ਦੇ ਵਿੱਚ ਝੂਠ ਕੌਣ ਬੋਲ ਰਿਹਾ, ਸਰਕਾਰੀ ਅੰਕੜਾ ਜਾਂ ਫਿਰ ਜੋ ਚਾਈਲਡ ਲਾਈਨ ਨੇ ਅੰਕੜਾ ਦਿੱਤਾ ਕਿ 4.5 ਲੱਖ ਬੱਚਾ ਜਿਹੜਾ ਉਹ ਸ਼ੈਲਟਰ ਹੋਮ ਦੇ ਵਿੱਚ ਰਹਿੰਦਾ ਹੈ। ਸੋ ਇਹ ਮਾਜਰਾ ਕੀ ਹੈ? ਕਿਉਂ ਬੱਚੇ ਆ ਜਿਹੜੇ ਉਹ 2 ਲੱਖ ਗਏ ਪਾਏ ਕਿੱਥੇ ਨੇ? ਇਹਦਾ ਮਤਲਬ ਹੈ ਕਿ ਜਾਂ ਤੇ ਫਿਰ ਉਹਨਾਂ ਬੱਚਿਆਂ ਨੂੰ ਸ਼ੈਲਟਰ ਹੋਮ ਦੇ ਵਿੱਚ ਦਰਸਾ ਕੇ ਜੋ ਫੰਡਿੰਗ ਆਉਂਦੀ ਸੀਗੀ ਉਹ ਹੜੱਪੀ ਜਾ ਰਹੀ, ਕਿਉਂਕਿ ਫੰਡਿੰਗ ਤੇ ਤੁਹਾਨੂੰ ਪਤਾ ਹੀ ਹੈ ਨਾ ਕਿ ਨਫਰੀ ਦੇ ਹਿਸਾਬ ਨਾਲ ਹੀ ਮਿਲਦੀ ਹੈ, ਗਿਣਤੀ ਦੇ ਹਿਸਾਬ ਨਾਲ ਹੀ ਮਿਲਦੀ ਹੈ। ਤਾਂ ਜਿਹੜੀ ਫੰਡਿੰਗ ਸੀ ਉਹਨੂੰ ਵੱਧ ਖਾਣ ਲਈ, ਵੱਧ ਭੋਟਣ ਲਈ ਫਿਰ ਇਹ ਚੀਜ਼ ਕਰ ਦਿੱਤੀ ਕਿ ਬਹੁਤ ਸਾਰੇ ਬੱਚੇ ਜਿਹੜੇ ਉਹ ਕਾਗਜ਼ਾਂ ਦੇ ਵਿੱਚ ਹੀ ਦਰਸਾ ਦਿੱਤੇ। ਤਾਂ ਏਦਾਂ ਅੱਗੇ ਫੌਜ ਦੇ ਵਿੱਚ ਵੀ ਹੋਇਆ। ਕ੍ਰਿਕੈਟ ਦੀ ਰਿਪੋਰਟ ਦੇ ਵਿੱਚ ਖੁਲਾਸਾ ਹੋ ਗਿਆ ਸੀਗਾ, ਉਦੋਂ ਆਰਮੀ ਦੀ ਗਿਣਤੀ ਜਿੰਨੀ ਸੀਗੀ ਉਹ ਤੋਂ 2-2.5 ਲੱਖ ਵੱਧ ਵਧਾ ਕੇ ਤੇ ਉਹ ਕਈ ਮਹੀਨੇ ਜਿਹੜਾ ਉਹ ਰਾਸ਼ਨ ਪੱਤਾ ਜਿਹੜਾ ਆਉਂਦਾ ਰਿਹਾ ਸੀਗਾ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਉਹ ਦੂਸਰੇ ਮਹਿਕਮਿਆਂ 'ਚ ਚੱਲਦੀਆਂ, ਪਰ ਸ਼ੈਲਟਰ ਹੋਮ ਵਾਲੇ ਮਸਲੇ ਦੇ ਵਿੱਚ ਇਸ ਤਰ੍ਹਾਂ ਦਾ ਪੱਖ ਸਾਹਮਣੇ ਆਉਣਾ ਬਹੁਤ ਹੈਰਾਨ ਕਰਦਾ। ਉਦਾਂ ਇਹ ਹਰ ਥਾਂ ਤੇ ਹੀ ਕਿਤੇ ਨਾ ਕਿਤੇ ਖਤਰਨਾਕ ਵਰਤਾਰਾ ਚੱਲਦਾ। ਆ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਦਾਤੀ ਮਹਾਰਾਜ ਵਾਲਾ ਰੌਲਾ ਪੈ ਗਿਆ ਸੀਗਾ, ਉਹਦੇ ਜਦੋਂ ਜਾ ਕੇ ਇਸ ਤਰ੍ਹਾਂ ਦੇ ਉਹਨਾਂ ਨੇ ਸੰਸਥਾਨ ਖੰਗਾਲੇ ਸੀਗੇ, ਸਮਾਜਿਕ ਸੁਰੱਖਿਆ ਵਿਭਾਗ ਤੇ ਕੁਛ ਉਹ ਟੀਮਾਂ ਬਣੀਆਂ ਸੀਗੀਆਂ ਰਾਜਸਥਾਨ ਦੇ ਵਿੱਚ, ਖਾਸ ਤੌਰ ਤੇ ਇੱਕ ਬੱਚਿਆਂ ਦਾ ਹੋਸਟਲ ਸੀਗਾ, ਤਾਂ ਉੱਥੇ ਵੀ ਚੀਜ਼ਾਂ ਜਿਹੜੀਆਂ ਇਹੋ ਜਿਹੀਆਂ ਨਿਕਲੀਆਂ ਸੀਗੀਆਂ। ਯਾਨੀ ਜਿਹੜੀ ਗਿਣਤੀ ਦੱਸੀ ਗਈ ਸੀ ਕਾਗਜ਼ਾਂ ਦੇ ਵਿੱਚ ਬੱਚੇ ਉਸ ਤੋਂ ਵੱਧ ਸੀਗੇ।
ਹੋਸਟਲ ਦੇ ਵਿੱਚ। ਔਰ ਕਮਾਲ ਦੀ ਗੱਲ ਇਹ ਆ ਕਿ ਬੱਚੇ ਕਿੱਥੇ ਜਾਂਦੇ ਸੀਗੇ ਹੋਸਟਲ ਦੇ ਵਿੱਚੋਂ, ਜਦੋਂ ਮੰਨ ਲਓ ਵੋਕੇਸ਼ਨਲ ਆਉਂਦੀਆਂ ਸੀਗੀਆਂ, ਛੁੱਟੀਆਂ ਆਉਂਦੀਆਂ ਸੀਗੀਆਂ, ਬੱਚੇ ਕਿੱਥੇ ਜਾਂਦੇ ਸੀ? ਉਹ ਕਾਰਡ ਤੇ ਨਹੀਂ ਸੀਗਾ, ਮਤਲਬ ਕਿ ਬੱਚੇ ਆਏ ਆ ਇਹ ਦਰਜ ਕੀਤਾ ਜਾਂਦਾ, ਬੱਚੇ ਕਿੱਥੇ ਗਏ, ਕੌਣ ਲੈ ਕੇ ਗਿਆ, ਉਹ ਰਿਕਾਰਡ ਦੇ ਵਿੱਚ ਦਰਜ ਨਹੀਂ ਕੀਤਾ। ਤਾਂ ਉਹ ਹਾਲੇ ਵੀ ਦਾਤੀ ਮਹਾਰਾਜ ਆ ਜਿਹੜਾ ਉਹ ਭੱਜਾ ਭੁੱਜਾ ਫਿਰਦਾ, ਉਹਦਾ ਤੁਹਾਨੂੰ ਪਤਾ ਹੀ ਇੱਕ ਸਿਆਸੀ ਪਿਛੋਕੜ ਹੈਗਾ, ਕਿਤੇ ਆ ਜਾਊਗਾ ਕਾਬੂ, ਸਰਕਾਰਾਂ ਸੁਰਕੂਰਾ ਬਦਲੀਆਂ। ਪਰ ਇਹ ਚੀਜ਼ਾਂ ਜਿਹੜੀਆਂ ਉਹ ਕੱਲੀਆਂ ਸ਼ੈਲਟਰ ਹੋਮ ਦੇ ਵਿੱਚ ਹੀ ਨਹੀਂ ਵਾਪਰਦੀਆਂ ਨਜ਼ਰ ਆ ਰਹੀਆਂ, ਬਲਕਿ ਧਾਰਮਿਕ ਸਥਾਨਾਂ ਦੇ ਵਿੱਚ ਵੀ ਇਹੋ ਜਿਹੇ ਵਰਤਾਰੇ ਵਾਪਰਦੀ ਆ ਕਨਸੋਆਂ ਨੇ। ਪਰ ਸੁਪਰੀਮ ਕੋਰਟ ਦੇ ਵਿੱਚ ਹੁਣ ਸੁਣਵਾਈਆਂ ਦੇਖਦੇ ਆ ਕਿ ਅੱਗੇ ਨਾ ਸੁਣਵਾਈਆਂ ਤੋਂ ਕੋਈ ਸਟੈਪ ਹੈ ਜਿਹੜਾ ਠੋਸ ਰੂਪ ਦੇ ਵਿੱਚ ਲਿਆ ਜਾਂਦਾ, ਜਾਂ ਫਿਰ ਇਹ ਸਾਰਾ ਕੁਛ ਇਸੇ ਤਰ੍ਹਾਂ ਹੀ ਚੱਲੂਗਾ। ਇੱਕ ਪਾਸੇ ਸ਼ੋਸ਼ਣ ਔਰ ਦੂਸਰੇ ਪਾਸੇ ਬੱਚਿਆਂ ਦੇ ਨਾਮ ਤੇ ਜੋ ਪੈਸਾ ਹੈ ਉਹ ਹੜੱਪ ਕੇ ਇਹਨਾਂ ਬੱਚਿਆਂ ਨੂੰ ਨਾ ਸਿਰਫ ਭੁੱਖਮਰੀ ਦਾ ਸ਼ਿਕਾਰ ਬਣਾਇਆ ਜਾਂਦਾ, ਬਲਕਿ ਹਵਸ ਦਾ ਸ਼ਿਕਾਰ ਵੀ ਬਣਾਇਆ ਜਾਂਦਾ। ਜੀ ਜੀ, ਅਗਲੀ ਗੱਲ ਕਰਦੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦਾ ਬੇਯਕੀਨੀ ਟੈਸਟ। ਬੇਯਕੀਨੀ ਟੈਸਟ ਤੁਹਾਨੂੰ ਯਾਦ ਹੋਣਾ, ਜਦੋਂ ਇੱਥੇ ਕਾਂਗਰਸ ਕੰਪੇਨ ਦੇ ਵਿੱਚ ਸੀਗੀ ਤੇ ਉਦੋਂ ਚਰਨਜੀਤ ਚੰਨੀ ਨੇ ਵੀ ਇੱਕ ਵਾਰੀ ਇਹੋ ਜਿਹਾ ਕੰਮ ਕੀਤਾ ਸੀਗਾ, ਕਹਿੰਦਾ ਕਿ ਚਲੋ ਪੀਰਾਂ ਦੇ ਕਹਿੰਦਾ ਆਓ ਸਹੁੰ ਚੁਕਾਉਣਾ ਮੈਂ ਤੁਹਾਨੂੰ। ਸਾਰੇ ਹੈਰਾਨ ਸੀਗੇ, ਕਹਿੰਦੇ ਕਿ ਕਾਹਤੋਂ ਸਹੁੰ ਚੁਕਾਉਣੀ? ਕਹਿੰਦਾ ਕਿ ਸਹੁੰ ਆਪਾਂ ਇਹਨਾਂ ਨੂੰ ਇਸ ਗੱਲੋਂ ਚੁਕਾਉਣੀ ਆ ਕਿ ਜੇ ਮੰਨ ਲਓ ਤੁਹਾਨੂੰ ਟਿਕਟ ਨਾ ਮਿਲੀ ਤੇ ਤੁਸੀਂ ਬਾਗੀ ਨਹੀਂ ਹੋਵੋਗੇ। ਕਾਂਗਰਸੀਆਂ ਨੂੰ ਉਦੋਂ ਇਹ ਬਹੁਤ ਡਰ ਸੀਗਾ ਕਿ ਸਾਡੇ ਬੰਦੇ ਆ ਜਿਹੜੇ ਉਹ ਖਿੱਲਰ ਖੁੱਲਰ ਨਾ ਜਾਣ। ਪਰ ਵੈਸੇ ਪੰਜਾਬ ਦੇ ਵਿੱਚ ਇਹਨਾਂ ਨੇ ਇਸ ਪੱਖ ਤੋਂ ਕਾਫੀ ਹਿੰਮਤ ਮਾਰੀ ਸੀਗੀ, ਇਹਨਾਂ ਨੇ ਬਹੁਤੀ ਬਗਾਵਤ ਨਹੀਂ ਸੀ ਹੋਣ ਦਿੱਤੀ। ਇਹਨਾਂ ਦੀ ਸਫਲਤਾ ਦੇ ਵਿੱਚ ਇਹ ਵੀ ਇੱਕ ਕੁੰਜੀ ਦਾ ਕੰਮ ਕਰਕੇ ਗਈ ਸੀ। ਸੋ ਦੂਸਰੇ ਪਾਸੇ ਇਹੋ ਜਿਹਾ ਇੱਕ ਫਾਰਮੂਲਾ ਇਹਨਾਂ ਨੇ ਗੁਜਰਾਤ 'ਚ ਵੀ ਲਿਆਂਦਾ ਸੀਗਾ, ਯਾਨੀ ਬੇਯਕੀਨੀ ਵਾਲਾ ਟੈਸਟ ਜਿਹੜਾ ਉਹ ਗੁਜਰਾਤ ਦੇ ਵਿੱਚ ਵੀ ਕੀਤਾ ਸੀਗਾ। ਫਿਰ ਇਹਨਾਂ ਨੇ ਕਰਨਾਟਕ ਦੇ ਵਿੱਚ ਵੀ ਇਸ ਤਰ੍ਹਾਂ ਦਾ ਫੰਡਾ ਲਾਗੂ ਕੀਤਾ ਸੀ। ਇਹ ਕੀ ਆ ਬੇਯਕੀਨੀ ਟੈਸਟ? ਬੇਯਕੀਨੀ ਟੈਸਟ ਮੱਧ ਪ੍ਰਦੇਸ਼ ਦੇ ਵਿੱਚ ਇਉਂ ਆ ਕਿ ਜਿਹੜੇ ਕਾਂਗਰਸੀ ਵਰਕਰ ਆ ਜਾਂ ਕਾਂਗਰਸ ਦੇ ਆਗੂ ਆ, ਉਹ ਇੱਕ ਦੂਜੇ ਨੂੰ ਨਿਗਾਹ ਨਾਲ ਦੇਖਦੇ ਪਏ। ਜਿਵੇਂ ਮਵਾਲੀਆਂ ਦੀ ਆਪਣੀ ਭਾਸ਼ਾ ਹੁੰਦੀ ਆ, ਜੇਬ ਕਤਰਿਆਂ ਦੀ ਆਪਣੀ ਭਾਸ਼ਾ ਹੁੰਦੀ ਆ, ਉਸੇ ਤਰ੍ਹਾਂ ਸਾਡੇ ਰਾਜਨੀਤਿਕ ਲੋਕਾਂ ਦੀ ਵੀ ਇੱਕ ਭਾਸ਼ਾ ਹੁੰਦੀ ਆ। ਇਹ ਕਹਿੰਦੇ ਆ ਕਿ ਅੰਦਰ ਖਾਤੇ ਸਾਡੇ ਵਿੱਚ ਬਹੁਤ ਸਾਰੇ ਬੰਦੇ ਆ ਜਿਹੜੇ ਫੂਲ ਛਾਪ ਹੈ। ਹੁਣ ਫੂਲ ਛਾਪ, ਫੂਲ ਦਾ ਮਤਲਬ ਕਮਲ, ਛਾਪ ਮਤਲਬ ਕਿ ਅੰਦਰ ਉਹਨਾਂ ਦੇ ਫੂਲ ਦੀ ਛਾਪ ਚੜੀ ਹੋਈ ਹੈ, ਮਤਲਬ ਕਿ ਅੰਦਰੋਂ ਭਾਜਪਾ ਹੀ ਆ, ਬਾਹਰੋਂ ਕਾਂਗਰਸ ਹੈ, ਤੇ ਇਹਨਾਂ ਤੋਂ ਡਰ ਕੇ ਰਹਿਣਾ ਚਾਹੀਦਾ। ਤਾਂ ਫਿਰ ਰਾਹੁਲ ਨੇ ਇੱਕ ਨਵਾਂ ਫੰਡਾ ਉੱਤੇ ਕੱਢਿਆ, ਨਵਾਂ ਫਾਰਮੂਲਾ ਕੱਢਿਆ ਕਿ 10 ਰੁਪਈਆਂ ਦਾ ਸਟਾਂਪ ਭਰਾਓ। ਜਿਹੜਾ ਵੀ ਕੋਈ ਬੰਦਾ ਅਰਜ਼ੀ ਦਿੰਦਾ ਹੈ ਉਮੀਦਵਾਰੀ ਵਾਸਤੇ, ਟਿਕਟ ਵਾਸਤੇ, ਉਹਨੂੰ ਕਹੋ ਕਿ ਸਟਾਂਪ ਤੇ ਭਰ ਕੇ ਦੇ ਕਿ ਜੇਕਰ ਤੈਨੂੰ ਟਿਕਟ ਨਾ ਮਿਲੀ ਤਾਂ ਤੂੰ ਫਿਰ ਬਗਾਵਤ ਨਹੀਂ ਕਰੂੰਗਾ। ਤਾਂ ਇਸਦੀ ਸਾਰੀ ਜਿਹੜੀ ਦੇਖ ਰੇਖ ਆ ਉਹ ਕਰਦਾ ਪਿਆ ਮਧੂਸੂਦਨ ਮਿਸਤਰੀ, ਕਿਉਂਕਿ ਉਹ ਸਕਰੀਨਿੰਗ ਕਮੇਟੀ ਦਾ ਚੇਅਰਮੈਨ ਆ। ਵੈਸੇ ਸਕਰੀਨਿੰਗ ਕਮੇਟੀ ਵੀ ਉੱਥੇ ਕਮਾਲ ਦੀ ਸਕਰੀਨਿੰਗ ਕਰਦੀ ਪਈ ਹੈ, ਜਿਸ ਤਰ੍ਹਾਂ ਸਟੂਡੈਂਟਾਂ ਦੀਆਂ ਜਾਂ ਜਿਹੜੇ ਬੇਰੁਜ਼ਗਾਰ ਹੁੰਦੇ ਉਹਨਾਂ ਦੀਆਂ ਇੰਟਰਵਿਊਜ਼ ਹੁੰਦੀਆਂ, ਉਹ ਇਸ ਤਰ੍ਹਾਂ ਇੰਟਰਵਿਊ ਲੈਂਦੇ ਪਏ ਆ। ਇੱਥੋਂ ਤੱਕ ਇੱਕ ਪਰਫਾਰਮਾ ਭਰਾਇਆ ਜਾ ਰਿਹਾ, ਉਹਦੇ ਵਿੱਚ ਸਵਾਲ ਕੀਤੇ ਜਾ ਰਹੇ ਆ ਕਿ ਦੱਸੋ ਕਿ ਕਾਂਗਰਸ ਪਿਛਲੀਆਂ ਚੋਣਾਂ ਕਿਉਂ ਹਾਰੀ। ਫਿਰ ਇਹ ਵੀ ਕਿ ਤੁਹਾਡੀ ਕੁੰਡਲੀ ਕਿਹੋ ਜਿਹੀ, ਤੁਹਾਡੇ ਪਰਿਵਾਰ ਦੀ ਕੁੰਡਲੀ ਕਿਹੋ ਜਿਹੀ, ਮਤਲਬ ਕਿ ਕੋਈ ਕਪਲਾ ਸ਼ਪਲਾ ਤਾਂ ਨਹੀਂ ਕੀਤਾ। ਤੇ ਇਸ ਤੋਂ ਇਲਾਵਾ ਸ਼ਾਇਦ ਇਸ ਕਰਕੇ ਪੁੱਛਦੇ ਹੋਣ ਕਿ ਕਿੰਨਾ ਕੁ ਤਜਰਬਾ ਕਰ ਲਿਆਂਦਾ, ਇਹ ਵੀ ਇੱਕ ਤਜਰਬਾ ਹੀ ਹੁੰਦਾ। ਤਾਂ ਨਾਲ ਇਹ ਪੁੱਛਿਆ ਜਾਂਦਾ ਵਾ ਕਿ ਤੁਸੀਂ 2013 ਦੀ ਜਿਹੜੀ ਇਹ ਇਲੈਕਸ਼ਨ ਹਾਰੀ ਹੈ, ਉਹਦੇ ਵਿੱਚ ਜਿਹੜੇ ਕਾਰਨ ਗਿਣਦੇ ਹੋ ਉਹ ਠੀਕ ਹੈ, ਪਰ ਉਸ ਤੋਂ ਬਾਅਦ ਤੁਸੀਂ ਜਿੰਨੇ ਵਰਕਰ ਜੋੜੇ ਆ ਕਾਂਗਰਸ ਦੇ ਵਿੱਚ, ਸੰਗਠਨ ਦੇ ਵਿੱਚ, ਉਹਦੀ ਵੀ ਤਾਦਾਦ ਦੱਸੋ। ਸੋ ਇਸ ਤਰ੍ਹਾਂ ਦੇ ਬੇਸਿਕ ਸਵਾਲ ਇਹ ਪੁੱਛਦੇ ਆ। ਦੂਸਰੇ ਪਾਸੇ ਜਿਹੜਾ ਮੱਧ ਪ੍ਰਦੇਸ਼ ਦਾ ਇਹਨਾਂ ਨੇ ਪ੍ਰਭਾਰੀ ਬਣਾਇਆ, ਹਿੰਦੀ 'ਚ ਪ੍ਰਭਾਰੀ ਕਹਿ ਦਿੰਦੇ ਆ, ਪੰਜਾਬੀ 'ਚ ਇੰਚਾਰਜ ਕਹਿ ਦਿੰਦੇ ਕਮਲਨਾਥ, ਉਹਨੇ ਐਲਾਨ ਕਰ ਦਿੱਤਾ ਕਿ 15 ਸਤੰਬਰ ਤੱਕ ਅਸੀਂ ਪਹਿਲੀ ਸੂਚੀ ਜਾਰੀ ਕਰ ਦੇਵਾਂਗੇ। ਪਰ ਇਹ ਸੂਚੀ ਹੁਣ ਕਸੂਤੀ ਹੁੰਦੀ ਪਈ ਆ, ਕਿਉਂਕਿ 2700 ਬੰਦੇ ਨੇ ਅਰਜ਼ੀ ਪਾਤੀ ਆ, ਔਰ 2700 ਅਰਜ਼ੀ ਤੋਂ ਇਲਾਵਾ 100 ਬੰਦਿਆਂ ਨੇ ਸਿੱਧਾ ਹੀ ਸਕਰੀਨਿੰਗ ਕਮੇਟੀ ਕੋਲ ਅਪਰੋਚ ਕੀਤਾ ਕਿ ਲਿਆਓ ਭਾਈ ਸਾਨੂੰ ਟਿਕਟ ਦਿਓ, ਅਸੀਂ ਦਾਅਵੇਦਾਰ ਹਾਂ। ਸੋ 2800 ਅਰਜ਼ੀ ਹੁਣ ਤੱਕ ਕਹਿ ਲਈਏ ਕਿ ਉਮੀਦਵਾਰਾਂ ਦੀ ਆ ਗਈ ਆ, ਔਰ ਇਹਨਾਂ ਦੀ ਕਾਫੀ ਵੱਡੇ ਪੱਧਰ ਤੇ ਸਿਰਦਰਦੀ ਦਾ ਕਾਰਨ ਇਹੋ ਹੀ ਬਣਿਆ ਪਿਆ ਕਿ ਇੱਕ ਹਲਕੇ ਤੋਂ 12 ਯਾਨੀ ਇੱਕ ਅਨਾਰ ਦਰਜਨ ਬਿਮਾਰ ਆ। ਤਾਂ ਇਹੋ ਹੀ ਡਰ ਆ, ਇਹੋ ਧੁੜਕੂ ਆ ਕਿ ਜਿਹੜੇ ਬੰਦਿਆਂ ਨੂੰ ਟਿਕਟ ਤੋਂ ਇਨਕਾਰ ਕੀਤਾ ਗਿਆ ਉਹ ਫਿਰ ਕੱਲ ਨੂੰ ਮਾਰਨਾ ਸ਼ੁਰੂ ਕਰ ਦੇ। ਸੋ ਇਹ ਹੁਣ ਦੇਖਣਾ ਹੋਊਗਾ ਕਿ ਜਿਹੜੇ ਅਸਟਾਮ ਆ ਜਾਂ ਜਿਹੜੇ ਐਫੀਡੈਵਿਟ ਤੇ ਭਰਾਈ ਜਾਂਦੇ ਆ ਉਹ ਕਿੰਨਾ ਕੁ ਕੰਮ ਕਰਦੇ ਆ। ਵੈਸੇ ਨਾ ਤੇ ਕਾਨੂੰਨਨ ਮਨਜ਼ੂਰ ਹੁੰਦੇ ਆ, ਕੋਈ ਨਾ ਇਹਨਾਂ 'ਚ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਐਗਰੀਮੈਂਟ ਹੁੰਦਾ, ਬਸ ਐਵੇਂ ਫਾਰਮੈਲਿਟੀ ਵੀ ਕਰਦੇ ਆ। ਔਰ ਦੇਖੋ
ਜਿਹਨੇ ਕਰਨਾ ਕਰ ਵੀ ਜਾਣਾ। ਹੋਇਆ ਕੀ ਸੀਗਾ ਕਿ ਜਦੋਂ 2014 ਦੀਆਂ ਜਨਰਲ ਇਲੈਕਸ਼ਨਸ ਹੋ ਰਹੀਆਂ ਸੀਗੀਆਂ, ਇਹਨਾਂ ਦਾ ਇੱਕ ਉਮੀਦਵਾਰ ਇਹੋ ਜਿਹਾ ਸੀਗਾ ਜਿਹਦਾ ਨਾਮ ਮੇਰੇ ਖਿਆਲ ਦੇ ਨਾਲ ਭਾਗੀਰਥ ਪ੍ਰਸਾਦ ਸੀ, ਜੀ ਮੈਂ ਨਹੀਂ ਭੁੱਲਦਾ। ਉਹ ਐਸਾ ਸ਼ਖਸ ਸੀਗਾ ਜਿਹਨੂੰ ਟਿਕਟ ਦੇਤੀ ਇਹਨਾਂ ਨੇ 2014 ਦੇ ਇਲੈਕਸ਼ਨ 'ਚ ਪਿੰਡ ਤੋਂ। ਜਦੋਂ ਟਿਕਟ ਦੇ ਦਿੱਤੀ, ਟਿਕਟ ਲੈਣ ਤੋਂ ਬਾਅਦ ਮਤਲਬ ਕਿ ਉਹ ਇਲੈਕਸ਼ਨ 'ਚ ਖੜ ਗਿਆ, ਉਸ ਤੋਂ ਬਾਅਦ ਵੀ ਉਹ ਛਾਲ ਮਾਰ ਕੇ ਭਾਰਤੀ ਜਨਤਾ ਪਾਰਟੀ 'ਚ ਚਲੇ ਗਿਆ ਸੀਗਾ। ਸੋ ਇਸ ਤਰ੍ਹਾਂ ਵੀ ਹੋ ਜਾਂਦਾ ਕਿ ਟਿਕਟ ਦੇਣ ਤੋਂ ਬਾਅਦ ਵੀ ਰਾਜਨੀਤੀ ਦੇ ਵਿੱਚ ਛੜੱਪੇ ਵੱਜ ਜਾਂਦੇ ਆ। ਪਰ ਇਹ ਦੇਖਣਾ ਹੋਏਗਾ ਕਿ ਹੁਣ ਕਾਂਗਰਸ ਜਿਹੜੀਆਂ ਇਹ ਮਸ਼ਕਾਂ ਕਰਦੀ ਪਈ ਆ, ਉਹ ਨੇਪਰੇ ਚੜ੍ਹਦੀਆਂ ਜਾਂ ਫਿਰ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਆਪਣੇ ਦਾਅਵੇ ਜਿਹੜੇ ਉਹ ਇੱਥੇ ਚਲਾਊਗੀ। ਖੈਰ ਮੱਧ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਪਹਿਲਾਂ ਹੀ ਚੋਣ ਚੱਕਾ ਗੇੜ ਚੁੱਕੀ ਆ। ਜਿਸ ਤਰੀਕੇ ਨਾਲ ਹੁਣ ਕਾਂਗਰਸ ਲੱਗੀ ਪਈ ਆ, ਲੱਗਦਾ ਇਹੋ ਹੀ ਆ ਕਿ ਮਹੀਨੇ ਡੇਢ ਮਹੀਨੇ ਤੱਕ ਉੱਥੇ ਚੋਣ ਅਖਾੜਾ ਪੂਰੀ ਤਰ੍ਹਾਂ ਪੱਕ ਜਾਣਾ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਿੰਟੂ ਜੀ ਵੀ ਕਹਿੰਦੇ ਰਾਮ ਰਹੀਮ ਨੇ ਜੇਲ੍ਹ ਵਿੱਚ ਇੱਕ ਇਤਿਹਾਸ ਬਣਾਇਆ। ਦੇਖੋ ਕਿਤੇ ਪੰਜਵੀਂ ਫਿਲਮ ਤੇ ਨਹੀਂ ਬਣਾਤੀ ਇਹਨੇ, ਉੱਥੇ ਬੈਠੇ ਬੈਠੇ ਨੇ। ਦੇਖੋ ਇਸ ਇਤਿਹਾਸ ਇਹੋ ਜਿਹਾ ਕਿ ਅੱਜ ਤੱਕ ਕਿਸੇ ਵੀ ਕੈਦੀ ਨੂੰ ਉੱਥੇ ਇੰਨੀਆਂ ਚਿੱਠੀਆਂ ਨਹੀਂ ਆਈਆਂ ਜਿੰਨੀਆਂ ਚਿੱਠੀਆਂ ਨੂੰ ਜਾ ਰਹੀਆਂ, ਕਿਉਂਕਿ ਇਹਦਾ ਜਨਮ ਦਿਨ ਹੈ ਜਿਹੜਾ 15 ਅਗਸਤ ਨੂੰ ਹੁੰਦਾ। ਵੈਸੇ ਜਨਮ ਦਿਨ ਤੇ ਵੀ ਤੁਹਾਨੂੰ ਪਤਾ ਨਾ ਕਿ ਇੱਕ ਕੰਟਰੋਵਰਸੀ ਸੀਗੀ, ਬਹੁਤ ਸਾਰੇ ਵਿਵਾਦਾਂ ਦੇ ਨਾਲ ਨਾਲ ਜਨਮ ਦਿਨ ਤੇ ਵੀ ਇੱਕ ਵਿਵਾਦ ਸੀ, ਕਿਉਂਕਿ ਜਿਹੜਾ ਇਹਦਾ ਬਰਥ ਸਰਟੀਫਿਕੇਟ ਸੀਗਾ ਉਹਦੇ ਤੇ ਜਿਹੜੀ ਇਹਦੀ ਬਰਥ ਡੇਟ ਸੀਗੀ ਉਹ ਹੋਰ ਸੀਗੀ ਤੇ 15 ਅਗਸਤ ਇਹਨੇ ਇਸ ਕਰਕੇ ਰੱਖੀ ਸੀ ਕਿਉਂਕਿ ਮਾਜ਼ਰਾ ਤੁਹਾਨੂੰ ਪਤਾ ਹੀ ਆ ਰਾਸ਼ਟਰ ਭਗਤੀ ਦੇ ਨਾਲ ਜੁੜ ਜਾਂਦਾ। ਸੋ ਉਹ ਵੀ ਇੱਕ ਕੰਟਰੋਵਰਸੀ ਸੀ। ਖੈਰ 15 ਅਗਸਤ ਨੂੰ ਜਨਮ ਦਿਨ ਮਨਾਉਂਦਾ ਆਪਣਾ, ਤੇ ਇਹਦੇ ਨਾਲ ਜੁੜੇ ਜਿਹੜੇ ਇਹਦੇ ਪੈਰੋਕਾਰ ਆ ਉਹ ਇਸ ਦਿਨ ਬਹੁਤ ਵੱਡੇ ਸਮਾਗਮ ਕਰਦੇ ਆ। ਐਤਕੀ ਵੀ ਸਰਸੇ ਡੇਰੇ ਦੇ ਵਿੱਚ ਬਹੁਤ ਵੱਡਾ ਇਕੱਠ ਕੀਤਾ ਉਹਨਾਂ ਨੇ, ਔਰ ਪੋਸਟਾਂ ਵੀ ਫੇਸਬੁੱਕ ਤੇ ਇੱਕਾ ਦੁੱਕਾ ਸ਼ੇਅਰ ਕੀਤੀਆਂ ਹੋਈਆਂ ਉਹਨਾਂ ਨੇ। ਇਹ ਲੋਕੀ ਕਹਿੰਦੇ ਸੀਗੇ ਕਿ ਡੇਰਾ ਬੰਦ ਹੋ ਜੂ, ਕੰਮ ਸਾਰਾ ਗੁਲਕੰਦ ਹੋ ਜੂ, ਆਹ ਦੇਖੋ ਇੱਥੇ ਮਜ਼ਮੇ ਲੱਗੇ ਪਏ ਆ, ਇੱਥੇ ਮੇਲੇ ਲੱਗੇ ਪਏ ਆ। ਖੈਰ ਉਹ 15 ਅਗਸਤ ਜਿਹੜਾ ਇਹਦਾ ਬਰਥਡੇ ਸੀਗਾ, ਉਹਦੇ ਮੌਕੇ ਤੇ ਜਿਹੜੇ ਇਹਨਾਂ ਨੇ ਕਾਰਡ ਘੱਲਣੇ ਸ਼ੁਰੂ ਕੀਤੇ ਆ ਪ੍ਰੇਮੀਆਂ ਨੇ, ਦੱਸਦੇ ਆ ਕਿ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਹਜ਼ਾਰਾਂ ਦੇ ਵਿੱਚ ਆ। ਇੱਥੋਂ ਤੱਕ ਕਿ ਜਿਹੜਾ ਡਾਕੀਆ, ਕਿਉਂਕਿ ਡਾਕੀਏ ਤੇ ਅੱਜ ਕੱਲ੍ਹ ਵਿਹਲੇ ਹੋਏ ਪਏ ਆ, ਜਿਵੇਂ ਰਾਜ ਨੇ ਆਖਿਆ ਸੀ ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਇਲੈਕਟ੍ਰੋਨਿਕ ਚਿੱਠੀਆਂ ਚੱਲਦੀਆਂ, ਈਮੇਲ ਚੱਲਦੇ ਆ। ਸੋ ਚਿੱਠੀਆਂ ਦਾ ਕੰਮ ਹੈ ਜਿਹੜਾ ਬੜਾ ਸੀਮਤ ਆ। ਉਹ ਡਾਕੀਆ ਵਿਚਾਰਾ ਜਿਹੜਾ ਸਾਈਕਲ ਜਾਂ ਸਕੂਟੀ ਸਕੈਟੀ ਤੇ ਆਪਦਾ ਕੰਮ ਰੇੜੀ ਫਿਰਦਾ ਸੀਗਾ, ਉਹਨੂੰ ਮਜਬੂਰ ਨੂੰ ਹੁਣੇ ਕਾਟੋ ਰੱਖਣਾ ਪੈ ਰਿਹਾ। ਜਿੱਦਾਂ ਬਹੁਤ ਸਾਰਾ ਕਵਾੜ ਜਾਂ ਬਹੁਤ ਸਾਰਾ ਸਮਾਨ ਲੱਦ ਕੇ ਇੱਕ ਥਾਂ ਤੋਂ ਦੂਜੇ ਥਾਂ ਤੇ ਲਿਜਾਣ ਲਈ ਛੋਟਾ ਹਾਥੀ ਲਿਜਾਣਾ ਪੈਂਦਾ, ਉਹਨੇ ਇਸ ਤਰ੍ਹਾਂ ਦਾ ਕਾਟੋ ਕੀਤਾ ਹੋਇਆ। ਉਹ ਥੱਬਿਆਂ ਮੂੰਹ ਜਿਹੜੇ ਕਾਰਡ ਆ ਉਹ ਲੱਦਦਾ ਤੇ ਜੇਲ੍ਹ ਦੇ ਵਿੱਚ ਪਹੁੰਚਾ ਦਿੰਦਾ। ਫਿਰ ਕਿਉਂਕਿ ਜੇਲ੍ਹ ਦੇ ਵਿੱਚ ਵੀ ਇੱਕ ਕਾਇਦਾ ਕਾਨੂੰਨ ਆ, ਇਹਦੇ ਵਿੱਚ ਇਹ ਨਹੀਂ ਹੈਗਾ ਕਿ ਜੋ ਵੀ ਚੀਜ਼ ਆਈ ਪਿੱਛੋਂ ਤੇ ਬਸ ਇਹਨਾਂ ਨੇ ਜਾਂਦਿਆਂ ਹੀ ਪੜ੍ਹ ਕੇ ਤੇ ਜਾਂ ਵੇਖ ਕੇ ਕੈਦੀ ਦੇ ਖੱਡੇ ਤੇ ਪਹੁੰਚਾ ਦੇਣੀ ਹੈ। ਇੱਥੇ ਵੀ ਸਕਰੀਨਿੰਗ ਹੁੰਦੀ ਹੈ, ਜਿਵੇਂ ਕਾਂਗਰਸ ਵਾਲੇ ਸਕਰੀਨਿੰਗ ਨਹੀਂ ਕਰਦੇ ਤਾਂ ਸਕਰੀਨਿੰਗ ਹੁੰਦੀ ਹੈ। ਔਰ ਤੁਹਾਨੂੰ ਹੈਰਾਨੀ ਹੋਊਗੀ ਕਿ ਜਿਹੜੇ ਅਖਬਾਰ ਆਉਂਦੇ ਆ, ਕੱਲਾ ਕੱਲਾ ਅਖਬਾਰ ਹੈ ਜਿਹੜਾ ਉਹ ਵੀ ਸਕਰੀਨ ਹੋ ਕੇ ਉੱਥੋਂ ਸਕਰੀਨਿੰਗ ਹੋ ਕੇ ਉਹਦੀ ਉਹ ਫਿਰ ਆ ਜਾਂਦਾ। ਮੰਨ ਲਓ ਜੇਲ੍ਹ ਡਿਪਾਰਟਮੈਂਟ ਜਾਂ ਕੋਈ ਸਰਕਾਰ ਦੇ ਉਲਟ ਕੋਈ ਵੱਡੀ ਖਬਰ ਆ ਤਾਂ ਉਹਨਾਂ ਅਖਬਾਰ ਕੱਟ ਦਿੱਤਾ ਜਾਂਦਾ। ਕਿ ਜਿਹੜੇ ਲੋਕ ਜੇਲ੍ਹ ਮਹਿਕਮੇ ਦੇ ਪ੍ਰਬੰਧ ਦੇ ਨਾਲ ਵਾਸਤਾ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਕਈ ਵਾਰ ਅਖਬਾਰ ਕਤਰੇ ਹੁੰਦੇ ਆ, ਯਾਨੀ ਉਹ ਖਬਰਾਂ ਕੱਟ ਲਈਆਂ ਜਾਂਦੀਆਂ ਜੋ ਜੇਲ੍ਹ ਪ੍ਰਬੰਧਨ ਜਾਂ ਕਈ ਵਾਰ ਸਰਕਾਰ ਦੇ ਉਲਟ ਹੁੰਦੀ ਹੈ। ਸੋ ਇਸ ਤਰ੍ਹਾਂ ਦਾ ਮਾਹੌਲ ਹੁੰਦਾ। ਤਾਂ ਉਹ ਜਿਹੜੇ ਅਸਲ ਵਾਲੇ ਆ ਉਹ ਵੀ ਬੜੇ ਵਕਤ ਨੂੰ ਫੜੇ ਆ, ਕਿਉਂਕਿ ਇੰਨੀਆਂ ਚਿੱਠੀਆਂ ਇੰਨੇ ਕਾਰਡ ਆ ਜਿਹੜੇ ਉਹ ਉਹਨਾਂ ਨੂੰ ਉੱਥੇ ਮੋਨੀਟਰ ਕਰਨੇ ਪੈਂਦੇ ਆ, ਉਹਨਾਂ ਦੀ ਸਕਰੀਨਿੰਗ ਕਰਨੀ ਪੈਂਦੀ ਆ, ਫਿਰ ਵੇਖਣਾ ਪੈਂਦਾ ਕਿ ਕੋਈ ਇਹਨਾਂ ਦੇ ਵਿੱਚ ਚੀਜ਼ ਤੇ ਨਹੀਂ ਲੱਗੀ। ਸੋ ਉਹ ਵੀ ਵਕਤ ਵੈਸੇ ਨੂੰ ਫੜੇ ਆ। ਪਰ ਇੱਕ ਇਤਿਹਾਸ ਆ ਦੱਸਦੇ ਕਿ ਇਸ ਜੇਲ੍ਹ ਦੇ ਵਿੱਚ ਹੁਣ ਤੱਕ ਇੰਨੀਆਂ ਚਿੱਠੀਆਂ ਜਾਂ ਇੰਨੇ ਕਾਰਡ ਕਿਸੇ ਦੇ ਨਹੀਂ ਸੀ ਆਏ ਜਿੰਨੇ ਇਹਨੂੰ ਆ ਰਿਹਾ। ਬਰਥਡੇ ਲੰਘ ਵੀ ਗਿਆ, ਇਹਦੀਆਂ ਜਿਹੜੀਆਂ ਸੰਗਤਾਂ ਹਾਲੇ ਵੀ ਕਾਰਡ ਘੱਲੀ ਜਾਂਦੇ ਆ। ਸੋ ਇਹ ਇੱਕ ਕਮਾਲ ਦਾ ਰਿਕਾਰਡ ਆ। ਵੈਸੇ ਰਿਕਾਰਡ ਤੋਂ ਚੇਤਾ ਆ ਗਿਆ ਕਿ ਦੂਸਰੇ ਪਾਸੇ ਜੋ ਨਿਪੁੰਸਕ ਕਰਨ ਦਾ ਮਾਮਲਾ ਸੀਗਾ 400 ਸਾਧੂਆਂ ਨੂੰ, ਉਹਦੇ ਵਿੱਚ ਵੀ ਰਿਕਾਰਡ ਜਿਹੜੇ ਆ ਉਹ ਤੇਜ਼ੀ ਦੇ ਨਾਲ ਇੱਧਰੋਂ ਉੱਧਰ ਹੋ ਰਹੇ ਆ। ਯਾਨੀ ਉਸ ਕੇਸ ਦੇ ਵਿੱਚ ਵੀ ਦਵਾਈਆਂ ਸ਼ੁਰੂ ਹੋ ਗਈਆਂ। ਤੇ ਇੱਕ ਪਾਸੇ ਚਿੱਠੀਆਂ ਤਾਂ ਦੂਸਰੇ ਪਾਸੇ ਜਿਹੜੀਆਂ ਤਾਰਾਂ ਖੜਕਦੀਆਂ ਪਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਰਸਤਾ ਜਿਹੜਾ
ਉਹ ਹੋਰ ਵੀ ਜ਼ਿਆਦਾ ਔਖਾ ਹੋ ਸਕਦਾ। ਜੀ ਜੀ, ਅਗਲੀ ਗੱਲ ਕਰਦੇ ਹਾਂ, ਕਹਿੰਦੇ ਕੈਪਟਨ ਮਗਰੋਂ ਹੁਣ ਤ੍ਰਿਪਤ ਬਾਜਵਾ ਵੀ ਸਿੱਧੂ ਦੀ ਜੱਫੀ ਤੋਂ ਔਖੇ। ਇਹ ਸਾਰੇ ਹੀ ਔਖੇ ਆ, ਕਿਉਂਕਿ ਇਹ ਮੌਕੇ ਭਾਲਦੇ ਸੀਗੇ। ਹੁਣ ਜਦੋਂ ਮੌਕੇ ਮਿਲ ਗਏ ਚੌਕੇ ਲਾਈ ਜਾਂਦੇ ਆ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਨਾਲ ਨਵਜੋਤ ਸਿੱਧੂ ਦਾ 36 ਦਾ ਅੰਕੜਾ ਇਹ ਜੱਗ ਜਾ ਰਿਹਾ, ਕਿਉਂਕਿ ਪਹਿਲਾਂ ਤੇ ਮਿਲ ਮਿਲਾ ਕੇ ਚੱਲਦੇ ਸੀ, ਪਰ ਫਿਰ ਰੇਤ ਦੇ ਮਾਮਲੇ ਦੀ ਜਿਹੜੀ ਸਬ ਕਮੇਟੀ ਬਣੀ ਉਹ ਤੋਂ ਇਹਨਾਂ ਦੀ ਰਾਏ ਜੁਦਾ ਆ ਗਈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਦੀ। ਪਹਿਲਾਂ ਫਿਰ ਜਦੋਂ ਨਵਜੋਤ ਸਿੱਧੂ ਨੇ ਆਖਿਆ ਸੀਗਾ ਕਿ ਸ਼ਰਾਬ ਵੇਚਣ ਲਈ ਇੱਕ ਕਾਰਪੋਰੇਸ਼ਨ ਦਾ ਗਠਨ ਕੀਤਾ ਜਾਵੇ, ਉਦੋਂ ਵੀ ਇਹਨਾਂ 2-3 ਮੰਤਰੀਆਂ ਨੇ ਚੀਜ਼ ਦੇ ਵਿੱਚ ਖੇਹ ਪਾਈ ਸੀਗੀ। ਫਿਰ ਹੁਣ ਨਵਜੋਤ ਸਿੱਧੂ ਨੇ ਜਦੋਂ ਇੱਕ ਨਵੀਂ ਪਾਲਿਸੀ ਲੈਣ ਦੀ, ਜਿਸ ਤਰੀਕੇ ਨਾਲ ਇਲੀਗਲ ਕਲੋਨੀਆਂ ਪੰਜਾਬ ਦੇ ਵਿੱਚ ਬਣੀਆਂ ਉਹਨਾਂ ਦੇ ਖਿਲਾਫ, ਤਾਂ ਉਦੋਂ ਵੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿਰੋਧਤਾ ਕੀਤੀ ਹੈ। ਤੇ ਫਿਰ ਨਵਜੋਤ ਸਿੱਧੂ ਨੇ ਜਦੋਂ ਆਖਿਆ ਸੀਗਾ ਕਿ ਮੈਂ ਕੁੱਤਿਆਂ ਦੇ ਹਵਾਲੇ ਪੰਜਾਬ ਕਰ ਦੇਵਾਂ, ਤਾਂ ਉਦੋਂ ਸਭ ਤੋਂ ਵੱਡਾ ਵਿਰੋਧ ਜਿਹੜਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੀਤਾ ਸੀਗਾ। ਸੋ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੱਫੀ ਤੋਂ ਭਾਵੇਂ ਨਾ ਔਖਾ ਹੋਵੇ, ਪਰ ਇਸ ਨਵਜੋਤ ਸਿੱਧੂ ਤੋਂ ਔਖਾ ਲੱਗ। ਉਹਨੇ ਅੱਜ ਕਹਿ ਦਿੱਤਾ ਕਿ ਦੇਖੋ ਜੀ, ਜੱਫੀ ਜੇ ਨੇ ਪਾ ਲਈ ਆ ਤੇ ਹੁਣ ਚਲੋ ਗਲਤੀ ਹੋ ਗਈ ਤੇ ਮਾਫੀ ਮੰਗ ਲੈਣੀ ਚਾਹੀਦੀ ਆ। ਨਵਜੋਤ ਸਿੱਧੂ ਵੱਡੇ ਦਿਲ ਦਾ ਬੰਦਾ, ਤੇ ਇਹਦਾ ਮਤਲਬ ਤੇ ਫਿਰ ਇਹੋ ਹੀ ਨਿਕਲਦਾ ਕਿ ਨਵਜੋਤ ਸਿੱਧੂ ਦੀ ਜੱਫੀ ਤੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜਾ ਕਲਪਿਆ। ਦੂਜੀ ਚੀਜ਼ ਇਹ ਆ ਕਿ ਇਹਨੇ ਕਿਹਾ ਕਿ ਦੇਖੋ ਜੀ, ਜੱਫੀ ਪਾਉਣ ਨਾਲ ਕਰਤਾਰਪੁਰ ਦਾ ਲਾਂਘਾ ਥੋੜ੍ਹੀ ਮਿਲ ਜਾਣਾ। ਕਹਿਣ ਦਾ ਮਤਲਬ ਆ ਕਿ ਉਹ ਆਸ ਹੀ ਨਹੀਂ ਰੱਖਦੇ ਪਏ ਕਿ ਕਰਤਾਰਪੁਰ ਦਾ ਲਾਂਘਾ ਮਿਲ ਜਾਣਾ ਜੱਫੀ ਪਾਉਣ ਦੇ ਨਾਲ। ਪਰ ਕਮਾਲ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਪਾਸੇ ਤੇ ਨਵਜੋਤ ਸਿੱਧੂ ਦੀ ਜੱਫੀ ਦੀ ਵਿਰੋਧਤਾ ਕਰਦਾ, ਪਰ ਦੂਸਰੇ ਪਾਸੇ ਅੱਜ ਆਪ ਹੀ ਉਹਨੇ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖੀ ਹੈ ਕਿ ਕਰਤਾਰਪੁਰ ਵਾਲਾ ਜਿਹੜਾ ਕੋਰੀਡੋਰ ਆ ਉਹ ਖੋਲ੍ਹਣ ਦੀ ਮੰਗ ਕੀਤੀ ਜਾਵੇ ਪਾਕਿਸਤਾਨ ਤੋਂ। ਤੇ ਜਦ ਕਿ ਨਵਜੋਤ ਸਿੱਧੂ ਵਾਰ-ਵਾਰ ਇਹਨਾਂ ਨੂੰ ਕਹਿੰਦਾ ਪਿਆ ਕਿ ਫੌਜ ਦਾ ਜਰਨੈਲ ਹੈ ਜਿਹੜਾ ਉਹਨਾਂ ਦਾ ਕਾਮਰਾਨ ਬਾਜਵਾ, ਉਹ ਸਾਨੂੰ ਕਹਿ ਚੁੱਕਾ ਕਿ ਹਾਂ ਭਾਈ ਤੁਹਾਨੂੰ ਇਹ ਲਾਂਘਾ ਜਿਹੜਾ ਉਹ ਅਗਲੇ ਸਾਲ ਤੱਕ ਅਸੀਂ ਤਿਆਰ ਕਰਕੇ ਦੇ ਦੇਣਾ ਹੈ। ਤੇ ਜੇ ਨਵਜੋਤ ਸਿੱਧੂ ਇਹ ਗੱਲ ਕਹਿੰਦਾ ਪਿਆ, ਉਹਨੂੰ ਇਹ ਕਹਿ ਰਿਹਾ ਕਿ ਤੂੰ ਉੱਥੇ ਗਲੇ ਕਿਉਂ ਲੱਗਿਆ, ਤੇ ਦੂਸਰੇ ਪਾਸੇ ਆਪ ਹੀ ਅੱਜ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਪਿਆ ਕਿ ਨਹੀਂ ਜੀ ਸਾਨੂੰ ਲਾਂਘਾ ਲੈ ਕੇ ਦਿਓ, ਇਹ ਸਿੱਖਾਂ ਦੀ ਆਸਥਾ ਦਾ ਮਾਮਲਾ, ਸਿੱਖਾਂ ਦੀਆਂ ਭਾਵਨਾਵਾਂ ਦਾ ਮਾਮਲਾ। ਤੋ ਇਹਨਾਂ ਦੀ ਰਾਜਨੀਤੀ ਦੀ ਕੋਈ ਸਮਝ ਨਹੀਂ ਲੱਗਦੀ ਪਈ ਕਿ ਕਿਹੜੀ ਦਿਸ਼ਾ ਨੂੰ ਚੱਲਦੀ ਪਈ ਆ। ਪਰ ਨਵਜੋਤ ਸਿੱਧੂ ਦਾ ਜਿੱਥੋਂ ਤੱਕ ਇਹ ਮੁੱਦਾ ਇਹ ਕੋਰੀਡੋਰ ਹੈ ਜਿਹੜਾ ਉਹਨਾਂ ਨੇ ਹਾਂ ਕਰ ਦਿੱਤੀ ਆ, ਤਾਂ ਇਹਦੇ ਤੇ ਵੀ ਚਰਚਾ ਛਿੜ ਗਈ ਆ। ਹੁਣ ਲੋਕ ਕਹਿੰਦੇ ਪਏ ਆ ਕਿ ਜੋ ਕੰਮ 70 ਸਾਲਾਂ 'ਚ ਨਹੀਂ ਹੋਇਆ, ਜੇ ਨਵਜੋਤ ਸਿੱਧੂ ਨੇ ਕਰ ਦਿੱਤਾ ਤੇ ਫਿਰ ਨਵਜੋਤ ਸਿੱਧੂ ਦੀ ਬੱਲੇ ਬੱਲੇ ਹੋ ਜਾਣੀ ਆ ਪੂਰੇ ਪੰਜਾਬ 'ਚ। ਤੇ ਸ਼ਾਇਦ ਇਸੇ ਗੱਲ ਦਾ ਹੀ ਡਰ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਝੱਟ ਜੇਬ ਦੇ ਵਿੱਚੋਂ ਪਿੰਨ ਕੱਢਿਆ ਤੇ ਕਾਗਜ਼ ਤੇ ਘਸਾ ਕੇ ਇੱਕ ਪੱਤਰ ਲਿਖ ਦਿੱਤਾ ਕਿ ਜੇ ਕੱਲ ਨੂੰ ਗੱਲ ਬਣ ਗਈ, ਲੱਗ ਗਿਆ ਤੀਰ ਨਹੀਂ ਤੇ ਤੁੱਕਾ, ਬਣੀ ਤੋਂ ਬਣੀ ਨਹੀਂ ਤੋਂ ਅਬਦਲ ਗਨੀ, ਜੇ ਗੱਲ ਬਣ ਗਈ ਤੇ ਫਿਰ ਆਪਾਂ ਵੀ ਕਹਿ ਦਿਆਂਗੇ ਕਿ ਮੰਗ ਤੇ ਅਸਾਂ ਵੀ ਕੀਤੀ ਸੀਗੀ। ਜੀ ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਖਹਿਰਾ ਧੜੇ ਨੇ ਕੀਤੀ ਕਾਨਫਰੰਸ, ਉਧਰ ਵਿਧਾਇਕ ਦਲ ਦੀ ਮੀਟਿੰਗ ਟਲੀ। ਇਹ ਇੱਕ ਗੱਲ ਸਾਫ਼ ਹੋਈ ਜਾਂਦੀ ਆ ਕਿ ਖਹਿਰਾ ਧੜਾ ਜਿਹੜਾ ਉਹ ਇਹਨਾਂ ਦੇ ਮੁਕਾਬਲੇ ਪਾਵਰਫੁਲ ਹੋਇਆ। ਔਰ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਟਾਲੇ ਵੱਟਦੇ ਰਹੇ ਆ, ਪਹਿਲਾਂ ਇਹਨਾਂ ਨੇ ਕਿਹਾ ਕਿ ਮਨੀਸ਼ ਸਿਸੋਦੀਆ ਆਊਗਾ ਪੰਜਾਬ ਦੇ ਵਿੱਚ, ਉਹਦਾ ਦੌਰਾ ਜਿਹੜਾ ਇਹਨਾਂ ਨੇ ਰੱਦ ਕਰ ਦਿੱਤਾ ਸੀ। ਉਸ ਤੋਂ ਬਾਅਦ ਜਿਸ ਤਰੀਕੇ ਨਾਲ ਈਸੜੂ ਕਾਨਫਰੰਸ ਲਗਾਤਾਰ ਹੁੰਦੀ ਰਹੀ ਆ, ਉਹ ਇਹਨਾਂ ਨੇ ਰੱਦ ਕਰ ਦਿੱਤੀ। ਹੁਣ ਅੱਜ ਇਹਨਾਂ ਨੇ ਕੀ ਕੀਤਾ ਸੀਗਾ ਕਿ ਵਿਧਾਇਕ ਦਲ ਦੀ ਮੀਟਿੰਗ ਸੱਦੀ ਸੀ। ਤਾਂ ਵਿਧਾਇਕ ਦਲ ਦੀ ਮੀਟਿੰਗ ਦਾ ਮਤਲਬ ਇਹੋ ਹੀ ਹੋ ਗਿਆ ਕਿ ਸਾਰਾ ਵਿਧਾਇਕ ਦਲ ਹੈ ਜਿਹੜਾ, ਸਾਰੇ ਵਿਧਾਇਕ ਉਹਦੇ ਵਿੱਚ ਸ਼ਮੂਲੀਅਤ ਕਰਨਗੇ। ਤੇ ਕਮਾਲ ਦੀ ਗੱਲ ਹੈ ਕਿ ਇਸੇ ਦਿਨ ਯਾਨੀ ਅੱਜ ਦੇ ਦਿਨ ਸੁਖਪਾਲ ਖਹਿਰੇ ਨੇ ਇੱਕ ਵਲੰਟੀਅਰਸ ਦੀ ਰੈਲੀ ਜਿਹੜੀ ਆ ਉਹ ਕੋਟਕਪੂਰੇ ਦੇ ਵਿੱਚ ਰੱਖੀ ਸੀਗੀ। ਹੁਣ ਜਿਹੜਾ ਖਹਿਰਾ ਧੜਾ ਸੀਗਾ ਉਹ ਕਹਿੰਦਾ ਸੀਗਾ ਕਿ ਸਾਡੀ ਰੈਲੀ ਨੂੰ ਨਾਕਾਮਯਾਬ ਕਰਨ ਲਈ ਜਾਂ ਸਾਡੇ ਜਿਹੜੇ ਵਿਧਾਇਕ ਆ ਉਹਨਾਂ ਨੂੰ ਤਾਰੋ ਪੀਡੋ ਕਰਨ ਲਈ ਇਹਨਾਂ ਨੇ ਆਹੀ ਦਿਨ ਚੁਣਿਆ ਕਿ ਵਿਧਾਇਕ ਦਲ ਦੀ ਮੀਟਿੰਗ ਹੈ ਜਿਹੜੀ ਉਹ ਬਰੋਬਰ ਰੱਖੀ ਜਾਵੇ। ਜਦਕਿ ਹਰਪਾਲ ਸਿੰਘ ਚੀਮਾ ਜੀ ਕਹਿੰਦੇ ਆ ਕਿ ਅਸੀਂ ਤੇ ਰਣਨੀਤੀ ਉਲੀਕਣੀ ਸੀ, ਸਾਰੇ ਵਿਧਾਇਕਾਂ ਨੂੰ ਸੱਦ ਕੇ ਅਸੀਂ ਅਸੈਂਬਲੀ ਦੇ ਇਜਲਾਸ ਲਈ ਤਿਆਰੀ ਵਰਤਣੀ ਸੀ, ਪਰ ਇਹ ਨਹੀਂ ਆਏ। ਤੇ ਨਾਲ ਇਹਨਾਂ ਨੇ ਕਿਹਾ ਕਿ ਦੇਖੋ ਜੀ ਕੰਵਰ ਸੰਧੂ ਦਾ ਮੈਸੇਜ ਆਇਆ ਸੀਗਾ ਕਿ ਉਹ ਆਉਣਾ ਚਾਹੁੰਦੇ ਆ, ਪਰ ਕਿਉਂਕਿ ਕਨਵੈਨਸ਼ਨ ਉੱਥੇ ਬਰੋਬਰ ਆ ਉਹ ਨਹੀਂ ਆ ਸਕਦੇ। ਅਸੀਂ ਇਹ ਚਾਹੁੰਦੇ ਹਾਂ ਕਿ ਉਹ ਵੀ ਆਉਣ ਤੇ ਤਿਆਰੀ ਹੈ ਜਿਹੜੀ ਸਾਡੀ ਪੁਖਤਾ ਹੋਵੇ, ਇਸ ਕਰਕੇ ਅਸੀਂ ਇਹ ਮੀਟਿੰਗ ਟਾਲ ਰਹੇ ਹਾਂ। ਤਾਂ ਉਹਨਾਂ ਨੇ ਇਹੋ ਹੀ ਕਿਹਾ ਕਿ ਕੰਵਰ ਸੰਧੂ ਜਾਂ ਕੁਛ ਹੋਰ ਵਿਧਾਇਕ ਆਉਣਾ ਚਾਹੁੰਦੇ ਸੀਗੇ ਤਾਂ ਅਸੀਂ ਉਹਨਾਂ ਨੂੰ ਮੌਕਾ ਦੇ ਰਹੇ ਹਾਂ। ਤਾਂ ਲੱਗਦਾ ਇਹੋ ਹੀ ਆ ਕਿ ਹੁਣ ਇਹ ਜਿਹੜੀ ਮੀਟਿੰਗ ਆ ਚਾਹੇ ਮਜਬੂਰੀ 'ਚ ਟਲੀ ਆ,
ਚਾਹੇ ਉਹ ਖੁਸ਼ੀ 'ਚ ਟਲੀ ਆ, ਤਾਂ 24 ਤਰੀਕ ਨੂੰ ਜ਼ਰੂਰ ਇੱਕ ਵਾਰੀ ਰੱਖੀ ਜਾਊਗੀ, ਕਿਉਂਕਿ 24 ਤਰੀਕ ਤੋਂ ਇਜਲਾਸ ਸ਼ੁਰੂ ਹੋ ਜਾਣਾ। ਤਾਂ ਦੇਖਦੇ ਹਾਂ ਕਿ ਕੀ ਉਸ ਮੀਟਿੰਗ ਦੇ ਵਿੱਚ ਪਹਿਰਾ ਧੜਾ ਹੁੰਦਾ। ਤੇ ਇਹ ਵੀ ਵੇਖਣ ਵਾਲੀ ਗੱਲ ਹੋਊਗੀ ਕਿ ਜੇ ਮੰਨ ਲਓ ਵਿਪ ਜਾਰੀ ਕਰ ਦਿੰਦੇ ਆ ਤਾਂ ਕੀ ਉੱਥੇ ਇਹ ਫਿਰ ਸੁਖਪਾਲ ਖਹਿਰੇ ਹੋਰੀਏ ਜਿਹੜੇ ਪੁੱਜਦੇ ਆ, ਜੇ ਨਹੀਂ ਪੁੱਜਦੇ ਤੇ ਫਿਰ ਕੀ ਕਾਰਵਾਈ ਹੋਊਗੀ, ਇਹ ਵੇਖਣਾ ਹੋਊਗਾ। ਦੂਜੀ ਗੱਲ ਸਭ ਤੋਂ ਵੱਡੀ ਇਹ ਆ ਕਿ ਅੱਜ ਜਿਹੜੀ ਕਨਵੈਨਸ਼ਨ ਇਹਨਾਂ ਨੇ ਕੀਤੀ ਆ, ਵੈਸੇ ਤਾਂ ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ੍ਹ ਸੁਖਪਾਲ ਖਹਿਰਾ ਪ੍ਰਧਾਨ ਵੀ ਆ, PAC ਵੀ ਉਹਨਾਂ ਨੇ ਬਣਾ ਛੱਡੀ ਆ। ਤਾਂ ਅੱਜ ਇੱਕ ਉਹਨਾਂ ਨੇ ਨਵਾਂ ਉੱਥੇ ਕੰਮ ਕੀਤਾ, ਉਹਨਾਂ ਨੇ ਪੀਲੀ ਪੱਗ ਜਿਹੜੀ ਆਮ ਤੌਰ ਤੇ ਬੰਨੀ ਹੁੰਦੀ ਹੈ ਉਹਦੀ ਥਾਂ ਤੇ ਹਰੀ ਪੱਗ ਕਰ ਦਿੱਤੀ। ਕਹਿੰਦੇ ਆ ਕਿ ਇਹ ਕਿਸਾਨੀ ਦੀ ਪ੍ਰਤੀਕ ਹੈ ਹਰੀ ਪੱਗ, ਸੋ ਅੱਜ ਤੋਂ ਅਸੀਂ ਹਰੀ ਪੱਗ ਬੰਨਿਆ ਕਰਾਂਗੇ। ਸੋ ਉਹਨਾਂ ਨੇ ਆਪਣੇ ਆਪ ਨੂੰ ਹਰਿਆ ਦਸਤਾ ਬਣਾ ਲਿਆ। ਉਹ ਸਿੱਧੇ ਤੌਰ ਤੇ ਜਿਸ ਤਰ੍ਹਾਂ ਦੀ ਰਾਜਨੀਤੀ ਕਰਦੇ ਆ, ਖਾਸ ਤੌਰ ਤੇ ਸਿੱਖ ਮੁੱਦਿਆਂ ਨੂੰ ਲੈ ਕੇ, ਲੱਗਦਾ ਇਹੋ ਕਿ ਨਾਲ ਹੁਣ ਉਹ ਕਿਸਾਨੀ ਮੁੱਦੇ ਵੀ ਜਿਹੜੇ ਆ ਉਹ ਐਡ ਕਰਕੇ ਚੱਲਣਗੇ। ਪਰ ਦੂਸਰੇ ਪਾਸੇ ਹੁਣ ਦੇਖਣਾ ਇਹ ਹੋਊਗਾ ਕਿ ਉੱਥੇ ਜਿੱਥੇ ਅਸੈਂਬਲੀ ਦੇ ਵਿੱਚ ਟੈਸਟ ਹੋਣੇ ਇਹਨਾਂ ਦੇ, ਚਾਹੇ ਹਰਪਾਲ ਚੀਮਾ ਹੋਵੇ ਚਾਹੇ ਇਹਨਾਂ ਦੀ ਏਕਤਾ ਹੋਵੇ, ਤਾਂ ਉੱਥੇ ਜਾ ਕੇ ਇਹ ਟੈਸਟ ਦੇ ਵਿੱਚ ਕਿੱਦਾਂ ਪਾਸ ਹੋਣਗੇ ਜਾਂ ਫੇਲ ਹੋਣਗੇ। ਅਮਨ ਅਰੋੜਾ ਨੇ ਵੈਸੇ ਅੱਜ ਗੱਲ ਕਹੀ ਆ। ਅਮਨ ਅਰੋੜਾ ਕਹਿੰਦਾ ਕਿ ਸਾਨੂੰ ਬੜਾ ਦੁੱਖ ਆ, ਇਹ ਹੁਣ ਝਾੜੂ ਦੇ ਮਗਰ ਹੀ ਪੈ ਗਏ ਆ, ਜਿਹੜੇ ਝਾੜੂ ਨੇ ਇਹਨਾਂ ਨੂੰ ਪਛਾਣ ਦਵਾਈ ਆ। ਤੇ ਵੈਸੇ ਅਮਨ ਅਰੋੜਾ ਨੇ ਅੱਜ ਇਹ ਵੀ ਇਨਕਸ਼ਾਫ ਕੀਤਾ ਵਾ ਕਿ ਦੇਖੋ ਜੀ, ਅਸੀਂ ਦੋਹਾਂ ਦਾ ਰਾਜੀ ਬੰਦਾ ਕਰਨ ਲਈ, ਯਾਨੀ ਦੋਹਾਂ ਦਾ ਮਤਲਬ ਦਿੱਲੀ ਤੇ ਪੰਜਾਬ ਦਾ, ਦੋਹਾਂ ਦਾ ਰਾਜੀ ਬੰਦਾ ਕਰਵਾਉਣ ਲਈ ਅਗਸਤਰ ਸਾਂ ਅਸੀਂ ਬਹੁਤ ਕਾਹਲੇ ਸਾਂ, ਪਰ ਜਿਸ ਤਰੀਕੇ ਦੇ ਕੰਮ ਹੋ ਰਹੇ ਆ ਇੱਥੋਂ ਸਾਨੂੰ ਚੀਜ਼ ਪਹੁੰਚੀ ਆ। ਸੋ ਅੰਦਰ ਖਾਤੇ ਜਿਹੜੀਆਂ ਤਿਆਰੀਆਂ ਚੱਲਦੀਆਂ ਪਈਆਂ ਸੀਗੀਆਂ ਕਿ ਏਕਤਾ ਹੋ ਜੂਗੀ ਇਜਲਾਸ ਤੋਂ ਪਹਿਲਾਂ, ਉਹ ਲੱਗਦਾ ਨਹੀਂ ਹੈ ਕਿ ਏਕਤਾ ਹੋ ਜੂਗੀ। ਹੁਣ ਦੇਖਣਾ ਇਹ ਹੋਊਗਾ ਕਿ ਉੱਥੇ ਇਹ ਆਪੋ ਵਿੱਚ ਵੀ ਲੜਨਗੇ ਜਾਂ ਵਿਰੋਧੀਆਂ ਨਾਲ ਲੜਨਗੇ। ਪਰ ਜਿਹੜਾ ਹਾਲ ਆ, ਜਿਸ ਤਰੀਕੇ ਨਾਲ ਮੈਂ ਤੁਹਾਨੂੰ ਕਿਹਾ ਕਿ ਉਹ ਧੜਾ ਕਦੇ ਹਾਵੀ ਹੋ ਗਿਆ, ਉਹ ਧੜਾ ਕਦੇ ਹਾਵੀ ਹੋ ਗਿਆ, ਤਾਂ ਉਮੀਦ ਇਹੋ ਹੀ ਆ ਕਿ ਜੇ ਇਸ ਤਰ੍ਹਾਂ ਹੀ ਇੱਕ ਦੂਜੇ ਦੇ ਨਾਲ ਖਹਿ ਕੇ ਚੱਲਦੇ ਰਹੇ ਤੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਲੜਾਈ ਇਹਨਾਂ ਦੀ ਆਪੋ ਵਿੱਚ ਵੀ ਹੋਊਗੀ ਤੇ ਕਿਹੜਾ ਧੜਾ ਦੂਜੇ ਧੜੇ ਤੋਂ 100-200 ਵੋਟ ਵੱਧ ਲੈ ਜਾਂਦਾ। ਬਿਲਕੁਲ, ਸੀਟਾਂ ਤੋਂ ਪਰੇ ਹੋ ਜਾਣੇ ਆ, ਫਿਰ ਵੋਟਾਂ ਦੀ ਗਿਣਤੀ ਤੇ ਹੀ ਰਹਿ ਜਾਣਾ ਕੰਮ। ਜਾਂਦੇ ਜਾਂਦੇ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਬਲਜੀਤ ਸਿੰਘ ਖਾਲਸਾ ਦਾ ਜੱਜ ਨਾਲ ਹੋਇਆ ਸਾਹਮਣਾ। ਦੇਖੋ, ਬਲਜੀਤ ਸਿੰਘ ਖਾਲਸਾ ਉਹ ਸ਼ਖਸ ਆ ਜਿਹਨੇ ਕਾਲਖ ਮਲਣ ਵਾਲੀ ਲਹਿਰ ਦੀ ਸਿਰਜਣਾ ਕੀਤੀ ਆ। ਵੈਸੇ ਤੇ ਲੱਖਾ ਸਿਧਾਣਾ ਦੇ ਨਾਲ ਜੁੜਨ ਕਰਕੇ ਉਹ ਕਾਲਖ ਲਹਿਰ ਜਿਹੜੀ ਆ ਬਹੁਤ ਮਸ਼ਹੂਰ ਹੋ ਗਈ, ਪਪੂਲਰ ਹੋ ਗਈ। ਪਰ ਇਹਦੇ ਜਨਮਦਾਤਾ ਜਿਹੜੇ ਸੀਗੇ ਉਹ ਬਲਜੀਤ ਸਿੰਘ ਖਾਲਸਾ ਸੀ, ਬਹੁਤ ਘੱਟ ਲੋਕਾਂ ਨੂੰ ਪਤਾ। ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਇਹ ਮੁਹਿੰਮ ਸ਼ੁਰੂ ਕੀਤੀ ਸੀਗੀ। ਤੁਹਾਨੂੰ ਪਤਾ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੇ ਸੰਸਥਾਨਾਂ ਦੇ ਜਿਹੜੇ ਬੋਰਡ ਵਗੈਰਾ ਹੁੰਦੇ ਆ, ਉਹਨਾਂ ਤੇ ਕਈ ਦਫਾ ਅੰਗਰੇਜ਼ੀ ਲਿਖੀ ਹੁੰਦੀ ਆ ਇਕੱਲੀ। ਇਹ ਕੀ ਕਰਦੇ ਸੀ, ਚੁੱਕ ਕੇ ਕੂਚੀ ਤੇ ਨਾਲ ਬਾਲਟੀ ਕਾਲੇ ਰੰਗ ਵਾਲੀ ਬੈੜ ਮਾਰਦੇ, ਲਓ ਭਾਈ। ਇਹਨਾਂ ਤੇ ਕਈ ਕੇਸ ਰਜਿਸਟਰਡ ਹੋਏ, ਕਈ ਦਫਾ ਇਹ ਗ੍ਰਿਫਤਾਰ ਵੀ ਹੋਇਆ। ਤੇ ਕੱਲ ਇਹਨਾਂ ਦੇ ਇੱਕ ਕੇਸ ਦਾ ਫੈਸਲਾ ਸੀਗਾ, ਜੱਜ ਨੇ ਕਿਹਾ ਕਿ ਲਿਆ ਭਾਈ ਆਪਣੇ ਵਕੀਲ ਨੂੰ ਬੁਲਾ। ਤੇ ਪਤਾ ਨਹੀਂ ਖਾਲਸਾ ਜੀ ਨੂੰ ਕਿੱਥੋਂ ਖਾਲਸਾ ਹੀ ਜ਼ੋਰ ਚੜ ਗਿਆ। ਖਾਲਸਾ ਕਹਿੰਦਾ ਕਿ ਨਾ ਤਾਂ ਮੈਂ ਮਰਨ ਤੋਂ ਡਰਦਾ ਤੇ ਦੇਖੋ ਨਾ ਮੈਂ ਮਰਨ ਤੋਂ ਡਰਦਾ। ਗੱਲ ਇਹ ਆ ਕਿ ਮੈਨੂੰ ਜਿਹੜੀ ਸਜ਼ਾ ਸੁਣਾਉਣੀ ਹੈ ਚੁੱਪ ਕਰਕੇ ਸੁਣਾ ਦੇ। ਜੱਜ ਨੇ ਕਹਿੰਦਾ ਕਿ ਮੈਂ ਜੇਲ੍ਹ ਜਾਣ ਲਈ ਤਿਆਰ ਆ। ਫਿਰ ਉਹ ਖਾਲਸੇ ਨੇ ਜਿਹੜੀ ਗੱਲ ਕਹੀ, ਉਹ ਕਹਿੰਦਾ ਕਿ ਦੇਖੋ ਮੈਂ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਬਣਾਉਣ ਲਈ ਇੱਕ ਲੜਾਈ ਲੜਦਾ ਪਿਆ ਤੇ ਮੈਨੂੰ ਪਤਾ ਹੈ ਕਿ ਤੁਸੀਂ ਕੇਂਦਰ ਸਰਕਾਰ ਦੇ ਅਧੀਨ ਹੋ, ਇਸ ਲਈ ਤੁਸੀਂ ਕੱਖ ਨਹੀਂ ਕਰ ਸਕਦੇ ਸਾਡੀ ਤੋਂ। ਤਾਂ ਜੱਜ ਨੇ ਜਦੋਂ ਇਹ ਗੱਲਾਂ ਸੁਣੀਆਂ, ਫਿਰ ਉਹ ਖਾਲਸਾ ਜੀ ਨੂੰ ਹਿਰਾਸਤ 'ਚ ਲੈਣ ਦੇ ਇਹਨਾਂ ਨੇ ਹੁਕਮ ਦੇ ਦਿੱਤੇ। ਜਦੋਂ ਹਿਰਾਸਤ 'ਚ ਲੈ ਲਿਆ ਗਿਆ, ਉਸ ਤੋਂ ਬਾਅਦ ਫਿਰ ਖਾਲਸਾ ਨੂੰ 3 ਮਹੀਨੇ ਦੀ ਸਜ਼ਾ, ਯਾਨੀ 3 ਮਹੀਨੇ ਦੀ ਕੈਦ ਬੋਲ ਗਈ। ਜਦੋਂ 3 ਮਹੀਨੇ ਦੀ ਕੈਦ ਸੁਣਾ, ਇਹਨਾਂ ਦਾ ਵਕੀਲ ਹੈ ਜਿਹੜਾ ਉਹ ਵੀ ਮੌਕੇ ਪਰ ਪਹੁੰਚ ਗਿਆ। ਉਹਨੇ ਆ ਕੇ ਬੇਲ ਬਾਉਂਡ ਭਰਾ ਕੇ ਬਲਜੀਤ ਸਿੰਘ ਖਾਲਸਾ ਨੂੰ ਅੰਦਰ ਜਾਣ ਤੋਂ ਤਾਂ ਬਚਾ ਲਿਆ। ਪਰ ਇਸ ਮਾਮਲੇ ਦੇ ਵਿੱਚ ਖਾਲਸਾ ਜੀ ਦੀ ਇੱਕ ਹੋਰ ਵੀ ਖਬਰ ਆਈ ਆ ਕਿ ਇਹਨਾਂ ਨੂੰ ਪਿਛਲੇ ਸਾਲ ਵੀ 7500 ਰੁਪਇਆ ਜਿਹੜਾ ਉਹ ਜੁਰਮਾਨਾ ਲੱਗ ਚੁੱਕਾ। ਮਤਲਬ ਕਿ ਜਿਹੜੀ ਮਾਂ ਬੋਲੀ ਦੀ ਲੜਾਈ ਆ ਉਹ ਇਹਨਾਂ ਨੂੰ ਬਹੁਤ ਮਹਿੰਗੀ ਵੀ ਪੈ ਰਹੀ ਹੈ। ਕਿਤੇ ਜੁਰਮਾਨਾ, ਕਿਤੇ ਸਜ਼ਾ, ਕਿਤੇ ਤਰੀਕ, ਕਿਤੇ ਪੇਸ਼ੀ, ਕਦੇ ਕੁਛ ਕਦੇ ਕੁਛ। ਸੋ ਇਹ ਸਾਰਾ ਕੁਛ ਆ ਜਿਹੜਾ ਉਹ ਬਲਜੀਤ ਸਿੰਘ ਖਾਲਸਾ ਨੂੰ ਚੱਲਣਾ ਪੈ ਰਿਹਾ। ਖੈਰ ਕਾਨੂੰਨ ਦੀ ਨਿਗਾਹ ਦੇ ਵਿੱਚ ਜੇ ਇਹ ਗੁਨਾਹ ਆ ਤਾਂ ਫਿਰ ਉਹਨਾਂ ਨੂੰ ਇਹ ਗੁਨਾਹ ਜਿਹੜਾ ਸਿਰ ਮੱਥੇ ਪ੍ਰਵਾਨ ਵੀ ਆ। ਪਰ ਸਭ ਤੋਂ ਵੱਡਾ ਸਵਾਲ ਤੇ ਇਹ ਆ ਕਿ ਜਿਹੜੇ ਲੋਕ ਭਾਸ਼ਾ ਐਕਟ ਦਾ ਉਲੰਘਣ ਕਰਦੇ ਆ, ਜਿਹੜੇ ਲੋਕ ਇਸ ਸੂਬੇ ਦਾ ਦਾਣਾ ਪਾਣੀ ਚੁਗ ਕੇ ਇਸੇ ਸੂਬੇ ਦੀ ਮਾਂ ਬੋਲੀ ਨਾਲ ਧਰੋਹ ਕਰਦੇ ਆ, ਜੋ ਚੰਡੀਗੜ੍ਹ ਦੇ ਵਿੱਚ ਨਿਸ਼ਚਿਤ ਕਾਇਦਾ ਕਾਨੂੰਨ ਆ ਕਿ ਮਾਂ ਬੋਲੀ ਨੂੰ ਸਨਮਾਨ ਦਿੱਤਾ ਜਾਊਗਾ ਪੰਜਾਬੀ ਨੂੰ,
ਜੋ ਉਸ ਚੀਜ਼ ਦਾ ਉਲੰਘਣ ਕਰਦੇ ਆ ਜਾਂ ਅਕਿਰਤ ਘਣ ਬਣ ਗਏ ਵਾਅਦੇ ਕਰਕੇ, ਕਿ ਉਹਨਾਂ ਲੋਕਾਂ ਨੂੰ ਸਜ਼ਾ ਦਾ ਭਾਗੀਦਾਰ ਨਹੀਂ ਬਣਾਉਣਾ ਚਾਹੀਦਾ। ਪਰ ਖਾਸ ਤੌਰ ਤੇ ਜੱਜਾਂ ਨੂੰ ਵੀ ਇਹ ਚੀਜ਼ ਦੇਖਣੀ ਚਾਹੀਦੀ ਆ ਕਿ ਜੇ ਕੋਈ ਬੰਦਾ ਗੁਨਾਹ ਕਰਦਾ, ਠੀਕ ਹੈ, ਤੁਹਾਡੀ ਨਜ਼ਰ ਦੇ ਵਿੱਚ ਉਹ ਮੁਲਜ਼ਮ ਬਣ ਗਿਆ ਤੇ ਤੁਸੀਂ ਉਹਨੂੰ ਸਜ਼ਾ ਪਾਤੀ, ਉਹਨੂੰ ਜੁਰਮਾਨਾ ਪਾਤਾ, ਪਰ ਆਹ ਕਿੱਥੋਂ ਦਾ ਨਿਆਂ ਆ ਕਿ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਕਰਨ ਲਈ ਮਜਬੂਰ ਕਰਦੇ ਆ ਲੋਕਾਂ ਨੂੰ, ਉਹਨਾਂ ਨੂੰ ਅਦਾਲਤਾਂ ਕਦੇ ਤਲਬ ਵੀ ਨਹੀਂ ਕਰਦੀਆਂ। ਜੀ 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 ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਇਸ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU